ਇਹਨੇ ਉਸ ਟਾਈਮ ਤੇ ਉਹਦੀ ਦਾਸਤਾਨ ਬਣਾ ਕੇ ਲਿਖੀ ਵੇ ਪਾਕਿਸਤਾਨ ਵਸਿੰਦਿਓ ਮੇਰੀ ਸੁਣੋ ਸਲਾਮ ਦੁਆ। ਤੁਸੀਂ ਮੱਲ ਬੈਠੇ ਕਾਰਖਾਨਿਆਂ ਕਿਸੇ ਲਈ ਜ਼ਮੀਨ ਅਲਾਟ ਕਰਾ। ਵੇ ਨੌਕਰਾਂ ਕਰ ਲਈ ਨੌਕਰੀ ਜ਼ਿਮੀਂਦਾਰਾਂ ਬੀਜੀ ਕਣਕ ਕਪਾਹ। ਵੇ ਤੁਹਾਨੂੰ ਭੁੱਲ ਗਈ ਭੈਣ ਗਰੀਬਣੀ ਜਿਹੜੀ ਸਿੱਖਾਂ ਨੇ ਲਈ ਚਰਾ। ਵੇ ਕਦੇ ਮਾਰ ਖਾਨਾ ਰਾਣ ਕੇ ਮੇਰੀ ਸਿੱਖਾਂ ਤੋਂ ਜਿੰਦ ਚੜਾ। ਤੇ ਵਰਕਾ ਇੱਕ ਕੁਰਾਨ ਦਾ ਜਿਹਦਾ ਹਾਦੀ ਵਰਗਾ ਰੰਗ ਰੂੜੀ ਤੋਂ ਚੱਕ ਚੁੰਮਿਆ ਲਿਆ ਮਿੱਡੀਆਂ ਅੰਦਰ ਟੰਗ। ਵੇ ਮੈਂ ਪੰਜੇ ਨਮਾਜ਼ਾਂ ਇਕੱਠੀਆਂ ਵੀਰਾ ਰਾਤੀ ਕਰਾਂ ਦਾ। ਮੈਨੂੰ ਕਹਿੰਦੇ ਹੋ ਜਾ ਸਿੱਖਣੀ ਤੂੰ ਗੁਰੂਆਂ ਦੀ ਚਰਨੀ ਆ। ਉਹ ਕਦੇ ਮਾਰ ਖਾਨਾ ਰਾਣ ਕੇ ਮੇਰੀ ਸਿੱਖਾਂ ਤੋਂ ਜਿੰਦ ਚੜਾ। ਵੇ ਵੱਡੇ ਮੇਰੇ ਵੀਰ ਨੂੰ ਸਿੱਖਾਂ ਦਿੱਤੀ ਤੇਗ ਚਲਾ। ਤੌਣ ਧੜ ਤੋਂ ਲੱਠ ਗਈ ਡਿੱਗਿਆ ਵੱਟ ਮਰੋੜੇ ਖਾ। ਵੇ ਮੈਂ ਅੱਖੀਂ ਡਿੱਠਾ ਤੜਫਦਾ ਵੀਰਾ ਸੁੱਕ ਗਿਆ ਮੇਰਾ ਸਾਹ। ਮੈਨੂੰ ਕਹਿੰਦੇ ਹੋ ਜਾ ਸਿੱਖਣੀ ਤੂੰ ਗੁਰੂਆਂ ਦੀ ਚਰਨੀ ਆ। ਮੈਂ ਦੁਹਾਈ ਦਿੱਤੀ ਰੱਬ ਦੀ ਮੈਥੋਂ ਕੁਫਰ ਨਾ ਜਰਿਆ ਜਾ। ਇਹ ਬਾਜਾਂ ਮਾਰ ਕੇ ਉਸ ਬੰਦੇ ਨੇ ਦੁਨੀਆ ਨੂੰ ਗਰਮ ਕੀਤਾ। ਬਾਬੇ ਕਾਇਦੇ ਆਜ਼ਮ ਨੇ ਪ੍ਰੈਸ ਕੀਤੀ, ਇੱਥੋਂ ਫੌਜ ਨਾਲ ਜਾ ਕੇ ਉਹਨਾਂ ਨੂੰ ਲੈ ਕੇ ਆਈ। अस्सलाम वालेकुम, सत श्री अकाल, प्रणाम दोस्तों। एक पिंड पंजाब दा चैनल की टीम पहुंची है जी 72 जींबे गलालीपुर दे विच। इत्थे साडी हंबड़ां तो आए हुए बजुर्गों के नाल मुलाकात है जी, जिहड़ा कि ज़िला लुधियाना ते तहसील जगराओं सी उदों उन्हां दी। ते इन्हां को आपां गलबात करनी है कि जदों उजाड़ा पिया सी इन्हां दी उम्र किन्नी सी ते इन्हां ने की कुछ देखिया ते किस तरह इत्थे पहुंचे जी। अस्सलाम वालेकुम बाबा जी। वालेकुम सलाम जी। बाबा जी अपना नाम दसो पहले। नाम मेरा जी मुहम्मद इब्राहिम। अच्छा जी। ते बजुर्गों का और दादे का नाम की है? वालिद का नाम मतीउल्ला सी अच्छा जी। ते उर्फ मोती। दादे नाम बख्शू। अच्छा। कौम गुजर। उम्र किन्नी सी अपनी बाबा जी? उम्र मेरी 5 साल सी जब इधर आए हैं। अच्छा। हाँ जी। काफिला थोड़ा बहुत नहीं पता लगता। मेरे वालिद साहब ताया जी सारे सानू सारी फिल्म सुनाते होंदे सी। अच्छा। अपनी जिंदगी जिमें गुजारी जिमें राह दे विच होया भी दसदे आउंदे सानू। बड़े बाबा जी अपना ਜਿਹੜਾ ਪਿੰਡ ਸੀਗਾ, ਇੱਕ ਤਾਂ ਇਹ ਦੱਸਣਾ ਵੀ ਉੱਥੇ ਕਿਹੜੀ ਕਿਹੜੀ ਕੌਮ ਰਹਿੰਦੀ ਸੀ, ਦੂਸਰਾ ਆਪਾਂ ਨੂੰ ਇਹ ਪਤਾ ਵੀ ਆਲੇ ਦੁਆਲੇ ਕਿਹੜੇ ਕਿਹੜੇ ਪਿੰਡ? हाँ जी। साढ़े पिंड च राई बरादरी गुज्जर बरादरी अक्सीयत नाल शेख राजपूतां दे 2 घर सी। बाकी बाहमणां दा खत्रियां दा जोर सी। सिखां दा इक्को ही घर सी जिहड़ा तरखाना दा काम करदा। बहुत बड़ा पिंड सी। अच्छा जी। नाल साडे इसर सिंह वाला सिखां दा पिंड चक भट्टियां पठा तूहा कोटली राण के ये सारे पिंड सी दरिया दे दंदे दे। ये नाल सी मशहूर पिंड साडा हंबड़ा। वो सारे इलाके दे विच सी। ਜਦੋਂ ਕਿਸੇ ਭੀੜ ਪਈ ਉਹਨਾਂ ਇਹਨਾਂ ਨੂੰ ਆਵਾਜ਼ ਮਾਰੀ, ਇਹ ਉੱਥੇ ਪਹੁੰਚੇ। ਇਸ ਪਿੰਡ ਦੀ ਮਸ਼ਹੂਰੀ ਕਿਹੜੀ ਵਜ੍ਹਾ ਤੋਂ ਸੀ? ਮਸ਼ਹੂਰੀ ਇਸ ਵਜ੍ਹਾ ਤੋਂ ਸੀ ਇਸ ਪਿੰਡ ਦੀ ਕਿ ਅਕਸਰੀਅਤ ਵਿੱਚ ਮੁਸਲਮਾਨਾਂ ਸੀ, ਨਾਲ ਸਾਰੇ ਸਿੱਖ ਸੀ। ਅੱਛਾ। ਸਾਡੇ ਲੋਕ ਮੁਸਲਮਾਨ ਪੱਕੇ ਸੀ, ਅਹਿਲ ਹਦੀਸ ਖਿਆਲ ਦੇ ਸੀ। ਇਹ ਕਰਦੇ ਸੀ ਗਾਈਆਂ ਔਰ ਇੱਜ਼ਤ ਰੱਖਦੇ ਸੀ, ਬਹੁਤ ਕੰਮ ਨਹੀਂ ਕਰਦੇ ਸੀ, ਖੁੱਲ੍ਹੇ ਬੰਦੇ ਸੀ, ਬਹੁਤ ਚਾਹਣ ਵਾਲੇ, ਮਾਲ ਚਾਰਦੇ ਸੀ। ਇਹ ਗਾਈਆਂ ਕਰਦੇ ਤੇ ਸਿੱਖ ਲੜਦੇ ਸੀ। ਇਹਨਾਂ ਨੇ ਫਿਰ ਲਲਕਰਾਈ ਮਾਰਤਾ ਬੁੱਚੜਖਾਨੇ ਤੋਂ ਮਨਜ਼ੂਰ ਕਰਾ ਲੈ। ਅਖੀਰ ਸਿੱਖਾਂ ਨੇ ਗੱਲ ਕਹੀ ਸੀ ਵੀ ਜਿੱਦਣ ਕਿਤੇ ਉਜਾੜਾ ਪਿਆ ਤੁਹਾਡਾ ਬੱਚਾ ਨਹੀਂ ਜਾਏਗਾ। ਤੇ ਕਹਿਣ ਲੱਗੇ ਸਾਡਾ ਤਾਂ ਰੱਬ ਰੱਖਾ ਹੈ, ਅਸੀਂ ਨਹੀਂ ਡਰਦੇ। ਅੱਲਾ ਦੀ ਕੁਦਰਤ ਉਹੀ ਸਿੱਖ ਇਸਿਆਲ ਵਾਲਾ ਜਿਹਨ ਇਸਰ ਵਾਲਾ ਦੇ ਇੰਗਲੈਂਡ 'ਚ ਉਹਨਾਂ ਦੇ ਮੁੰਡੇ ਸੀ ਉਸ ਟਾਈਮ 'ਤੇ। ਉਹਨਾਂ ਦੀ ਭੈਣ ਢਾਹੇ ਦੇ ਵਿੱਚ ਵਿਆਹੀ ਹੋਈ। ਘਰ ਚੌਧਰੀਆਂ ਦੇ ਵਿਆਹ ਤੀ ਬੜੀ ਕਦਰ ਸੀ ਉਸ ਲੜਕੀ ਦੀ। ਵਕਤ ਐਸਾ ਆਇਆ ਕਿ ਦੂਸਰਾ ਮੁੰਡਾ ਉਦੋਂ ਤਕੜਿਆਂ ਦੇ ਵਿਆਹ ਤਾ, ਉਹਦੀ ਘਰ 'ਚੋਂ ਸਰਦਾਰੀ ਖੋਹ ਲਈ। ਸਿੱਖ ਇਸ ਚੀਜ਼ ਨੂੰ ਬੜਾ ਬੁਰਾ ਜਾਣਦੇ ਸੀ। ਉਹਨੇ ਕਿਹਾ ਅੱਛਾ। ਕੁੜੀ ਰੋ ਕੇ ਲਾਗੀ ਦੇ ਹੱਥ ਸੁਨੇਹਾ ਭੇਜਿਆ। ਉਹ ਜਿਸ ਵੇਲੇ ਆ ਕੇ ਮੁੜਿਆ ਆਇਆ, ਉਹਨੇ ਕਿਹਾ ਵੀ ਬੱਚੀ ਤੁਹਾਡੀ ਆਹ ਹਾਲ ਹੈ। ਉਹੀ ਸਰਦਾਰ ਸਾਡੇ ਪਿੰਡ ਆਇਆ, ਉਹ ਮੁਸਲਮਾਨੋਂ ਕਲਮਾ ਪੜ੍ਹਨ ਵਾਲੇ ਹੋ, ਅੱਜ ਤੁਹਾਡੀ ਨਬੀ ਦਾ ਵਾਸਤਾ ਮੇਰੀ ਮਦਦ ਕਰ ਦਿਓ। ਉਹਨੇ ਕਿਹਾ ਸਰਦਾਰ ਜੀ ਰੋਂਦੇ ਕਿਉਂ ਆ? ਆਖੇ ਆਹ ਵਾ ਮੇਰੀ ਧੀ ਨੂੰ ਬਦਾਵਾ ਦੇ ਦੇਣਾ। ਬਦਾਵਾ ਕਹਿੰਦੀ ਤਲਾਕ ਨੂੰ। ਉਹਨੇ ਕਿਹਾ ਅਸੀਂ ਕੀ ਮਦਦ ਕਰੀਏ, ਤੁਸੀਂ ਆਪਣਾ ਹੋਣਾ ਦੱਸ ਦਿਓ। ਉਹਨੇ ਕਿਹਾ ਗਏ। ਉਹਦੇ ਨਾਲ ਟਾਈਮ ਮੁਕਾ ਕੇ 25 ਜਵਾਨ ਉਸ ਵਕਤ ਦੇ ਲਾਠੀਆਂ ਲੈ ਕੇ ਆਪਣੇ ਹੁੱਕੇ ਚੱਕ ਕੇ ਤੇ ਰਾਤੋਂ ਰਾਤ ਉੱਥੇ ਪਹੁੰਚੇ ਢਾਏ 'ਚ।
ਉਸ ਚੌਧਰੀ ਡੇੜੀ 'ਚ ਪੈ ਤੇ ਡਾਂਗ ਮਾਰ ਕੇ ਉਠਾਇਆ, ਉੱਠੋ ਚੌਧਰੀ। ਹਾਂਜੀ, ਅਸੀਂ ਮੁਸਲਮਾਨ ਹਾਂ, ਹੰਬੜਾਂ ਦੇ ਗੁੱਜਰ ਹਾਂ, ਸਾਡੀ ਧੀ ਵਿਆਹੀ ਆ, ਸਿੱਖ ਦੀ ਧੀ ਨੂੰ ਕਿਹਾ। ਧੀ ਭੈਣ ਸਾਂਝੀ ਹੁੰਦੀ ਪਿੰਡ ਹਾਂਜੀ, ਬੜੀ ਇੱਜ਼ਤ ਕਰਦੇ ਸੀ, ਮਰ ਜਾਂਦੇ ਸੀ ਧੀ ਪਿੱਛੇ। ਇੱਜ਼ਤਾਂ ਦੀ ਬਹੁਤ ਸਾਂਝ ਸੀ। ਹਾਂਜੀ, ਅੱਜ ਉਹਨੇ ਬਾਜ਼ ਮਾਰੀ ਆ, ਇੱਥੇ ਸਾਨੂੰ ਕੋਈ ਲਿਆ ਦੇ ਮੁਸਲਮਾਨ, ਅਸੀਂ ਹੁੱਕੇ ਧਰਾਉਣੇ ਆ, ਰੋਟੀ ਪਕਾਉਣੀ ਆ, ਚਾਹ ਪਾਣੀ ਪੀਣ ਤੋਂ ਬਾਅਦ ਲਕੀਰ ਮਾਰਨੀ ਆ ਇੱਥੇ, ਤੇਰਾ ਪਿੰਡ ਕਿੱਡਾ ਤਗੜਾ, ਹੋਰ ਲੈ ਆ, ਇੱਕ ਸਾਈਡ 'ਤੇ ਖੜ ਜਾਓ, ਜੇ ਸਾਨੂੰ ਮਾਰ ਦਿਓ ਤਾਂ ਅਸੀਂ ਸਭ ਕੁਝ ਲਿਖ ਕੇ ਵੀ ਦੇ ਜਾਵਾਂਗੇ, ਮਾਫ ਕਰ ਦਾਂਗੇ ਤੁਹਾਨੂੰ। ਹਾਂ, ਅਸੀਂ ਕੁਛ ਨਹੀਂ ਤੇਰੇ ਕੋਲ ਲਵਾਂਗੇ। ਉਹ ਸਾਡੇ ਬਜ਼ੁਰਗ ਦੱਸਦੇ, ਜਦੋਂ ਬਾਹਰ ਆ ਕੇ ਦੇਖੇ ਜਵਾਨ, ਉਹ ਪੈਰਾਂ 'ਚ ਡਿੱਗ ਪਿਆ, ਕਹਿੰਦਾ ਤੋਬਾ ਤੋਬਾ ਤੋਬਾ, ਸਾਡੀ ਗਲਤੀ ਭੁੱਲ ਮਾਫ ਕਰ ਦਿਓ, ਅਸੀਂ ਧੀ ਨੂੰ ਸਰਦਾਰ ਨਹੀਂ ਬਣਾਵਾਂਗੇ। ਉਹਨੇ ਕਿਹਾ ਸਾਡੇ ਕੋਲ ਸਰਦਾਰ ਹੋਇਆ ਦੇਖਿਆ ਨਹੀਂ ਗਿਆ। ਇਲਾਕੇ ਦੇ ਵਿੱਚ ਉਸ ਵਕਤ ਤੋਂ ਪਤਾ ਲੱਗ ਗਿਆ ਸੀ ਕਿ ਕੋਈ ਮੁਸਲਮਾਨਾਂ ਦਾ ਪਿੰਡ ਹੈ। ਫਿਰ ਆਪਸ ਵਿੱਚ ਹੀ ਰਹਿੰਦਿਆਂ ਬੜੀਆਂ ਲੜਾਈਆਂ ਹੋਈਆਂ, ਲੜਦੇ ਰਹਿੰਦੇ ਆ ਲੋਕ, ਕਿਤੇ ਕਿਸੇ ਮਾਮਲੇ 'ਚ ਲੜ ਪਿਆ, ਕੋਈ ਕਿਧਰੇ ਲੜ ਪਿਆ। ਇਹ ਹਮਦਰਦੀ ਬਹੁਤ ਦੂਰ ਤੱਕ ਗਈ। ਇੱਕ ਹੋਰ ਲੜਕੀ ਦੀ ਹਮਦਰਦੀ ਕੀਤੀ, ਉਹਦਾ ਭਰਾ ਕਤਲ ਹੋ ਗਿਆ ਸੀ। ਉਹ ਮਾਈ ਆਈ, ਕਹਿਣ ਲੱਗੀ ਮੈਂ ਤੁਹਾਡੀ ਧੀ ਹਾਂ, ਪੁੱਤ ਸਿੱਖਾਂ ਨੇ ਕਤਲ ਕਰਦਾ, ਕੁੜੀ ਦੀ ਬਾਂਹ ਫੜ ਲਈ ਸੀ। ਇੱਥੋਂ ਜਿਹੜੇ ਗੱਭਰੂ ਗਏ ਨਾ, ਰੋਣ ਵਾਲੀ ਗੱਲ ਹੈ। 3 ਮਹੀਨੇ ਪਹਿਰਾ ਦੇ ਕੇ ਉਸ ਪਿੰਡ ਦੇ ਵਿੱਚ ਉਹਨਾਂ ਨੂੰ ਇੰਨਾ ਮਜਬੂਰ ਕਰ ਦਿੱਤਾ ਕਿ ਸਾਨੂੰ ਦੱਸੋ ਸਾਡਾ ਬੱਚਾ ਕਤਲ ਹੋ ਗਿਆ, ਅਸੀਂ ਕੀ ਕਰਨਾ ਹੈ, ਨਹੀਂ ਤੁਹਾਨੂੰ ਛੱਡਦੇ ਨਹੀਂ। ਸਾਰੇ ਜਾਣੇ ਅੱਗੇ ਕਰਕੇ ਕਹਿੰਦਾ ਇਹਨੂੰ ਵੱਢਦੇ ਹੋ, ਅਸੀਂ ਮਾਫੀ ਵੀ ਮੰਗਦੇ, ਸਾਡੇ ਤੋਂ ਗਲਤੀ ਹੋ ਗਈ, ਅਸੀਂ ਕੇਸ ਨਹੀਂ ਲੜ ਸਕਦੇ ਤੁਹਾਡੇ ਨਾਲ। ਇੰਨੇ ਹਮਦਰਦ ਬੰਦੇ ਸੀ। ਅੱਛਾ, ਉਹ ਜਿਹੜਾ ਕਤਲ ਹੋਣ ਵਾਲਾ ਉਹ ਵੀ ਸਿੱਖਾਂ ਦਾ ਮੁੰਡਾ ਸੀ? ਸਿੱਖਾਂ ਦਾ ਮੁੰਡਾ ਸੀ। ਤੇ ਮੁਸਲਮਾਨ ਅਮਦਾਦ ਲਈ ਗਏ? ਅਮਦਾਦ ਲਈ, ਯਾਰ ਬੇਲੀ 'ਚ ਪਿੰਡ ਦੀ ਧੀ ਇੱਕ ਸਿੱਖਾਂ ਦੀ ਵਿਆਹੀ ਗਈ ਸੀ, ਉਹੀ ਜਿਹੜੀ ਉੱਥੇ ਘਰ ਸੀ। ਇਹ ਦਾਸਤਾਨ ਸਾਨੂੰ ਬਜ਼ੁਰਗ ਸੁਣਾਉਂਦੇ ਹੁੰਦੇ ਸੀਗੇ ਕਿ ਅਸੀਂ ਪਿੰਡ 'ਚ ਝੋਲੀ ਇਕੱਠੀ ਕਰਕੇ ਨਾ ਪੈਸਿਆਂ ਨਾਲ ਮੰਗ ਕੇ ਪੈਸੇ ਲਗਾਏ ਸੀ, ਕਿ ਲੁਧਿਆਣੇ ਸ਼ਹਿਰ 'ਚ ਉਹਨੇ ਬੋਲੀ ਮਾਰੀ ਸੀ, ਮੈਨੂੰ ਭੁੱਲ ਗਈ, ਵੀ ਕਹਿ ਦਿਓ ਮੇਰੇ ਮਾਪਿਆਂ ਨੂੰ, ਵਿੱਚ ਕਚਹਿਰੀਆਂ ਲੁੱਟੀ ਚੌਧਰੀ ਉਹ ਧੀ ਤੁਹਾਡੀ। ਜਦੋਂ ਸਾਹਿਬ ਮੌਤ ਹੋ ਗਈ ਨਾ, ਉਹ ਫਿਰ ਰੋਈ, ਉਹਦੇ 'ਚ ਸਿਆਣਿਆਂ ਨੇ ਪੈਸੇ ਇਕੱਠੇ ਕਰਕੇ ਅਪੀਲ ਕੀਤੀ, ਉੱਥੋਂ ਬਰੀ ਹੋ ਕੇ ਆਏ। ਬਾਅਦ 'ਚ ਇਹਨਾਂ ਨੇ ਉਹਨਾਂ ਨੇ ਵੀ ਮਾਫ ਕਰਤਾ ਜੀ, ਇੰਤਕਾਮ ਨਹੀਂ ਲੈਣਾ, ਸਭ ਕੁਛ ਕੰਮ ਕਰਦੇ ਰਹੇ, ਲੇਕਿਨ ਇਹ ਬਾਤ ਮਸ਼ਹੂਰ ਸੀ। ਤੇ ਇੱਕ ਵਾਕਿਆ ਦੱਸਦੇ ਸੀ, ਚੱਕ ਭੱਟੀਆਂ ਦਾ ਫਕੀਰ ਸੀ, ਭਲਵਾਨ ਸੀ, ਅਲੀ ਮੁਹੰਮਦ ਫਕੀਰ ਤੇ ਦੀਨਾ ਫਕੀਰ, ਇਹਨਾਂ ਦਾ ਬੇਟਾ ਹੈ ਨਹੀਂ ਸੀ। ਇਹ ਸਾਡੇ ਨਾਲ ਦੇ ਪਿੰਡ ਦੇ ਆ, ਇਹਨਾਂ ਦਾ ਬਾਪ ਬਹੁਤ ਬੜਾ ਪਲੇਅਰ ਸੀ, ਉਹ ਭਲਵਾਨ ਸੀ। ਉਹ ਚੌਧਰੀ ਸਾਹਿਬ ਘੋਲਦਾ ਸੀ, ਦਾਸ ਸਿਖਾਉਂਦਾ ਸੀ। ਮੇਲੇ ਦੇ ਉੱਤੇ ਲੁਧਿਆਣੇ ਉਹਦੀ ਰਮਾਲੀ ਐਂ ਜਾ ਰਹੇ ਸੀ, ਬਜ਼ੁਰਗ ਦੀ ਕੋਈ ਨਹੀਂ ਫੜਦਾ ਸੀ। ਉਹਨੇ ਆਪਣੇ ਸ਼ਾਗਿਰਦ ਨੂੰ, ਜਿਹੜਾ ਸਿੱਖ ਸੀ ਨਾ, ਉਹਨੂੰ ਸਮਝਾਇਆ ਸੀ, ਮੇਰੇ ਨਾਨਾ ਤੂੰ ਸਾਹਮਣੇ ਆਈ, ਮੈਂ ਤੈਨੂੰ ਦਾਅ ਦੇ ਦਿੱਤੇ ਆ। ਜਵਾਨ ਬੜਾ ਸੀ ਉਹ ਮੁੰਡਾ, ਘੋਲ ਪੈ ਗਿਆ, ਉਹਨੇ ਬਾਬੇ ਦੀ ਫੜ ਲਈ ਰਮਾਲੀ। ਉਹ ਸਾਹਮਣੇ ਆਇਆ, ਬਾਬੇ ਨੂੰ ਘੋਲਦਾ ਰਿਹਾ, ਢਾਉਂਦਾ ਰਿਹਾ, ਬਾਬਾ ਟਿਆ ਨਹੀਂ। ਆਖਰ ਤੇ ਬਾਬੇ ਨੇ ਇੱਕ ਦਾਅ ਮਾਰ ਕੇ ਉਹਦੀ ਛਾਤੀ 'ਤੇ ਬਹਿ ਗਿਆ, ਤੇ ਸਿੱਖਾਂ ਨੇ ਬੁਲਬੁਲੀਆਂ ਮਾਰਤੀਆਂ। ਬਾਬਾ ਉੱਤੇ ਬਹਿ ਗਿਆ, ਡਾਂਗਾ ਮਾਰਤੀਆਂ ਉਹਦੇ ਜਾ ਕੇ ਬੁੜਦੇ ਦੇ। ਉਹ ਉੱਠਿਆ, ਕਹਿੰਦਾ ਜੀ ਹੰਬੜ ਆਇਆ ਨੂੰ ਕਹਿ ਦਿਓ ਤੁਹਾਡਾ ਫਕੀਰ ਮਾਰਤਾ। ਤਾਇਆ ਸਾਡਾ ਦਾਦਾ 3 ਘੰਟੇ ਡਾਂਗਾ ਮਾਰੀਆਂ ਸਿੱਖਾਂ ਦੇ, ਖੜ ਕੇ ਆਹ ਬਾਰਸ਼ੇ ਮਾਰ ਮਾਰ ਪਾੜਤੇ। ਲੁਧਿਆਣੇ ਦੇ ਲੋਕ ਬੂ ਬੂ ਕਰਦੇ ਸੀ, ਪਰੇ ਹਟ ਜੋ ਹੰਬੜਾਂ ਲਿਆ ਗਿਆ, ਘੋੜੀ 'ਤੇ ਬਿਠਾ ਕੇ ਲਿਆਂਦਾ, ਇਹ ਸਾਡੇ ਫਕੀਰ ਨੂੰ ਮਾਰ ਦਿਓ। ਇਹ ਸੀ ਬਹਾਦਰੀਆਂ ਉਹਨਾਂ ਲੋਕਾਂ ਦੀਆਂ, ਇਹ ਸੀ ਮੁਹੱਬਤਾਂ। ਇੱਕ ਗੱਲ ਸੁਣਾਉਂਦੇ ਹੁੰਦੇ ਸੀਗੇ, ਬਲੀ ਬੰਬਾਂ ਵਾਲੇ ਦੀ ਗੁੱਜਰ ਦੀ, 97 ਬੈਠਾ ਸੀ ਆ ਇੱਥੇ, 4 ਭਾਈ ਸੀ। ਛਪਾਰ ਦਾ ਮੇਲਾ ਲੱਗਿਆ, ਉਹ ਜਿਹੜਾ ਹੁੰਦਾ ਸੀ ਨਾ ਗੁੱਜਰ ਡੋਗਰ ਗਵੰਤਰੀਆ, ਉਹ ਉੱਥੇ ਕਲੀ ਲਾ ਰਿਹਾ ਸੀ। ਧੀ ਥੋੜੀ ਚੌਧਰੀ ਉਹ ਤੁਰ ਗਈ ਨਾਲ ਮਲੰਗਾ, ਕਿੱਧਰ ਗਈ ਸਰਦਾਰੀ, ਐਨ ਕਹਿੰਦਾ ਸਿੱਖ ਮਗੇ ਪਏ। ਤੇ ਬਲੀ ਤੇ ਲਾਠੀ ਰੱਖੀ, ਸਾਹਮਣੇ ਤੁਰਿਆ ਆਉਂਦਾ, ਸਿੱਖ ਤਲਵਾਰ ਲੈ ਖੜ ਗਿਆ, ਉਹ ਕਹਿੰਦਾ ਚੌਧਰੀ ਬਚਾ ਲਾ। 5 ਮਰਬੇ ਜ਼ਮੀਨ ਆ, 1 ਪੋਤਾ। ਸਿੱਖ ਇਸ਼ਤਿਹਾਰੀ ਲਿਆ ਉਹਨੂੰ ਮਰਵਾਉਣ ਨੂੰ, ਮੁੰਡਾ ਮਰਵਾਉਣ ਆਏ ਆ। ਕਹਿੰਦਾ ਫਿਰ ਅਸੀਂ ਕੀ ਕਰੀਏ? ਕਹਿੰਦਾ ਸਾਰੀ ਜ਼ਮੀਨ ਚਲੀ ਜਾਣੀ ਆ, ਮੈਂ ਤਾਂ ਅਜੇ ਵਿਆਹ ਨਹੀਂ, ਤੁਹਾਨੂੰ ਨਬੀ ਦਾ ਵਾਸਤਾ ਬਚਾ ਲਓ। ਉਹ ਅੱਲਾ ਦਾ ਬੰਦਾ ਕੱਲਾ ਸਿੱਧਾ ਮੁਸਲਮਾਨ, ਇੱਥੇ ਮਰਿਆ ਉਹ। 4 ਭਾਈ ਚਾਹ ਪੀ ਕੇ ਹਟੇ, ਕਹਿੰਦਾ ਮੈਂ ਕਿਹਾ ਵੀਰਾ ਮੇਰੀ ਗੱਲ ਸੁਣ, ਇਹ ਖੜਾ ਵਾ ਸਿੱਖ ਫਲਾਨਾ ਆਪਣੇ ਨਾਲ ਦੇ ਪਿੰਡ ਦਾ, ਇਹ ਕਹਿੰਦਾ ਵੀ ਮੇਰੀ ਮਦਦ ਕਰੋ, ਅਸੀਂ ਮੇਰਾ ਪੁੱਤ ਮਾਰ ਦੇਣਾ, ਮੇਰੀ ਇੰਨੀ ਜ਼ਮੀਨ ਚਲੀ ਜਾਣੀ ਆ। ਕਹਿੰਦਾ ਮੈਂ ਕਿਹਾ ਗੱਲ ਇਹ ਆ ਬਈ ਤੂੰ ਸਾਨੂੰ
ਅਸੀਂ ਸਿੱਧੇ ਸਾਧੀਆਂ, ਸਾਨੂੰ ਨਮਾਜ਼ ਵੀ ਨਹੀਂ ਆਉਂਦੀ। ਇੱਕੋ ਇੱਕ ਘਰ ਮੁਸਲਮਾਨਾਂ ਦਾ ਬੰਬਾਂ 'ਚ ਬਲੀ ਦਾ 300 ਬੱਕਰੀ ਆ, ਸਾਡੇ ਕੋਲ ਜ਼ਮੀਨ ਵੀ ਹੈ ਨਹੀਂ। ਕਿਵੇਂ ਮਦਦ ਕਰੀਏ ਕਿ ਮੁੰਡਾ ਮਰਨਾ ਦਿਓ। ਕਹਿੰਦਾ ਉੱਥੇ ਖੜਿਆ ਨੇ ਅਸੀਂ ਚਾਦਰਾ ਚੱਕ ਲਿਆ, ਫੜ ਲਿਆ। ਮੱਲੀ ਤੇਲੀ ਹੁੰਦਾ ਸੀ ਇੱਥੇ, ਬੱਕਰੀਆਂ ਉਹਨਾਂ ਨਾਲ ਚੜਦਾ, ਉਹਦੇ ਨਾਲ ਉਹਨੂੰ ਮਿਲਣ ਆਉਂਦਾ ਸੀ। ਸਾਡੇ ਕੋਲ ਰਹਿੰਦਾ 3-3 ਦਿਨ ਬੁੜੇ ਕੋਲੇ। ਸਾਡੇ ਬੁੜੇ ਨੂੰ ਗਾਉਣ ਦਾ ਬੜਾ ਠਰਕ ਹੁੰਦਾ ਸੀ, ਬੋਲੀਆਂ ਸੁਣਨ ਦਾ। ਬਲੀ ਵੀ ਬੋਲੀਆਂ ਬਹੁਤ ਪਾਉਂਦਾ ਸੀ ਉਹ ਜਨਾਬ। ਚਾਰੇ ਭਾਈ ਖੜ ਗਿਆ, ਸਿੱਖਾਂ ਦਾ ਸਾਰੇ ਆਪ। ਇਹ ਫਨ ਬੋਲੀਆਂ ਵਾਲਾ ਤੁਹਾਡੇ 'ਚ ਨਹੀਂ ਗਾ ਕਿ? ਨਹੀਂ, ਸਾਨੂੰ ਮੈਂ ਅਸੀਂ ਮੌਲਵੀ ਬਣ ਗਿਆ। ਨਹੀਂ, ਹੁਣ ਮੈਂ 8ਵੀਂ ਦਿਨ ਤਕਰੀਰ ਕਰਦਾ, ਮਸਜਿਦ ਦੀ ਗ੍ਰਾਹੀ ਕਰਦਾ। ਮੈਂ ਸੁਣਾ, ਮੈਨੂੰ ਬੋਲੀਆਂ ਬਹੁਤ ਆਉਂਦੀਆਂ। ਮੈਂ ਬੋਲੀਆਂ ਕਿਉਂ ਨਹੀਂ ਸੁਣਾਉਣੀਆਂ, ਫੱਬਦੀਆਂ ਨਹੀਂ ਹੁਣ। ਅੱਛਾ, ਉਹ ਬਲੀ ਬੰਬਾਂ ਵਾਲਾ ਚਾਰੇ ਭਾਈ ਮੈਦਾਨ 'ਚ ਖੜ ਗਏ। ਸਿੱਖ ਆਪ ਹੈ, ਇਸ਼ਤਿਹਾਰੀ ਬੰਦੇ ਮਾਰਨ ਲੱਗੇ ਉਹਨੂੰ। ਉਹ ਕਹਿੰਦਾ, ਮੇਰੇ ਬਾਪ ਨੂੰ ਕਹਿੰਦਾ, ਚੌਧਰੀ 2 ਕਿੱਲਿਆਂ ਤੱਕ ਕੁੱਟਦੇ ਗਏ। ਮੈਂ ਕਲਮਾ ਪੜ੍ਹਿਆ, ਵੀਰਾ ਕਲਮਾ ਪੜ੍ਹਲਾ, ਮੌਤ ਆ ਗਈ। ਐਡੇ ਗੱਜਕੇ ਦੇ ਘਰਾਰੀ ਉਹ ਇਸ਼ਤਿਹਾਰੀ। ਅੱਗੇ ਜਾ ਕੇ ਕਹਿੰਦਾ, ਮੇਰੀ ਆਂਟ ਲੱਗ ਗਈ ਇੱਦਾਂ। ਜਵਾਨ ਬਹੁਤ ਤਗੜਾ ਸੀ। ਕਹਿੰਦਾ ਇੱਕੋ ਹੀ ਲਾਠੀ ਮਾਰੀ ਆ ਲੱਗੀ ਸਿਰ 'ਚ ਅਗਲੇ ਬੰਦੇ ਦੇ, ਜਿਹੜਾ ਬਹੁਤ ਤਗੜਾ ਸੀ ਇਸ਼ਤਿਹਾਰੀ। ਕਹਿੰਦਾ 2 ਫੁੱਟ ਤੁਹਾਨੂੰ ਗਿਆ ਉਹ ਡਿੱਗਦਾ। ਇਹ ਕਹਿੰਦਾ, ਬੇਬੇ। ਉਹ ਮੈਂ ਕਿਹਾ, ਕਿਉਂ ਲਿਆ ਬੇਬੇ ਨੂੰ ਬਾਜਾਂ ਮਾਰਦਾ, ਮੈਨੂੰ ਕੁੱਟ ਸੇ ਕਰਤਾ। ਮੈਂ ਰੱਬ ਨੂੰ ਹੀ ਆਵਾਜ਼ ਮਾਰੀ ਆ ਮੈਦਾਨ 'ਚ, ਉਹ ਮਰ ਗਿਆ। ਉੱਥੋਂ ਕਹਿੰਦਾ ਮੈਂ ਭੱਜ ਗਿਆ। ਸਿੱਧੇ ਬੰਦੇ ਕਹਿਣ ਮੈਨੂੰ ਫਾਇਲ ਲਾ ਦੇਣ, ਅੰਗਰੇਜ਼ ਦਾ ਕਾਨੂੰਨ ਆ। ਇਹ ਆਪਦੀ ਫੂਆ 'ਤੇ ਚਲਾ ਗਿਆ ਆਪਣੇ ਜਲੰਧਰ 'ਚ, ਇਹਨੂੰ ਦੁਆਬਾ ਕਹਿੰਦੇ ਸੀ। ਐਲਾਨ ਕਰਾ ਕੇ ਗਿਆ, ਨਗਾਰਾ ਵਜਾ ਕੇ, ਨੰਬਰਦਾਰਾ ਤੂੰ ਸਰਦਾਰ ਆ, ਜੇ ਮੇਰੀ ਬੇਬੇ ਨੂੰ ਤੇ ਜਾਂ ਮੇਰੇ ਬਾਪੂ ਨੂੰ। ਬਾਪੂ ਜੀ ਕਹਿੰਦਾ ਅਸੀਂ ਸਿੱਖਾਂ ਵਾਲੀ ਬੋਲੀ ਸੀ ਵੀ ਜੇ ਕਿਸੇ ਨੇ ਵੀ ਇਹਨਾਂ ਨੂੰ ਤੰਗ ਕੀਤਾ, ਮੇਰੇ ਭਰਾਵਾਂ ਨੂੰ, ਮੇਰਾ ਨਾਂ ਬਲੀ ਆ। ਕਹਿੰਦਾ ਕਿਸੇ ਨੇ ਨਹੀਂ ਕੋਈ ਰਹਿਨਮਾਈ ਨਹੀਂ ਕੀਤੀ। ਉਹ ਮੈਨੂੰ ਇਨਾਮ ਦੇਣ ਨੂੰ ਫਿਰ ਅਸੀਂ ਲੁਕਦੇ ਫਿਰੀਏ। ਇਸ਼ਤਿਹਾਰੀ ਜੋ ਸੀਗਾ ਨਾ, ਹਾਂ, ਉਹਦੇ ਤੇ ਨਾਮ ਰੱਖਿਆ ਹੋਣਾ। 35 ਕੁਆਂ ਸ਼ਾਮ ਲੜ ਬਖਸ਼ੀ ਉਹਨੂੰ ਉਸ ਬਹਾਦਰ ਨੂੰ। ਉਹ 2 ਸਾਲੀਆਂ ਆ ਕੇ ਗੱਲਾਂ ਸੁਣਾਉਂਦਾ ਹੁੰਦਾ ਸੀ। ਸ਼ੁਗਲੀ ਬੰਦਾ ਸੀ। ਕਹਿੰਦਾ, ਚੌਧਰੀ ਸਾਨੂੰ ਨਹੀਂ ਸੀ ਪਤਾ, ਅਸੀਂ ਆਪਣੇ ਇਲਾਕੇ 'ਚ ਸਿੱਖ ਨੂੰ ਜ਼ੁਲਮ ਕਰਦਿਆਂ ਦੇਖ ਲਿਆ ਨਾ, ਤੇ ਇੱਕ ਤਾਰੀਖ ਦਿਖਾ ਦੀ ਮੇਰੇ ਇਲਾਕੇ। ਅਸੀਂ ਖੁਦਾ ਜਾਣਦਾ, ਕਹਿੰਦਾ ਮੇਲੇ 'ਚ ਜਾ ਕੇ ਫੜ ਕੇ ਕੁੱਟਣਾ। ਨਜਾਇਜ਼ ਕੁੜੀਆਂ ਨੂੰ ਤਾਂ ਕਰਦੀਆਂ। ਇਹ ਹਯਾ ਤੁਹਾਡਾ। ਇਹੋ ਜਿਹੇ ਬੰਦੇ ਸੀ। ਯਾਰ ਧੀ ਭੈਣ ਦੀ ਤਾਂ ਬਹੁਤ ਇੱਕ ਦੂਜੇ ਦਾ ਕਰਦੇ ਹੁੰਦੇ ਸੀ ਖਿਆਲ। ਜਿਹਨੇ ਇੱਜ਼ਤ ਕੀਤੀ ਆ, ਉਹਦਾ ਨਾਂ ਜਰਨੈਲ ਸਿੰਘ ਆ। ਉਹ ਮੇਰੇ ਨਾਲ ਜਰਮਨ ਸਿੱਖ ਰਹੇ। ਉਹਨਾਂ ਨੇ 2 ਭਰਾਵਾਂ ਦੀ ਗੱਲ ਸੁਣਾਈ। ਉਹ ਗੱਲ ਸੁਣਾਉਂਦੇ ਸੀ, ਕਹਿਣ ਲੱਗੇ, ਬੈਠਿਆਂ ਕੋਈ ਗੱਲ ਸੁਣਾ। ਮੈਂ ਹਜ਼ਰਤ ਨੂਰ ਦਾ ਵਾਕਿਆ ਸੁਣਾਉਣਾ, ਸ਼ੇਰ ਸੁਣਾਉਣੇ। ਅਤੇ ਉਹਨਾਂ ਨੇ ਕਹਿਣਾ, ਸਵਾਦ ਆਉਂਦਾ ਤੁਹਾਡੇ ਜੀ, ਗੁਰੂ ਦੀ ਸਹੁੰ ਕਰਕੇ ਕਹਿੰਦੇ ਆ ਕਿ ਜਿਹੜਾ ਤੂੰ ਵਾਕਿਆ ਸੁਣਾਉਣਾ, ਹਾਏ ਹਾਏ ਕਹਿੰਦਾ ਧਰਮ ਹੋਇਆ ਨਾ। ਕਹਿੰਦਾ ਜਿਹਨੂੰ ਕਫਨ ਦੇ ਕੇ ਦਫਨ ਕਰਨਾ ਹੈ। ਤੁਹਾਨੂੰ ਕਹਿੰਦਾ ਦੇ ਮੈਂ ਅੰਗਰੇਜ਼ ਦਾ ਪੁੱਤ ਲੱਗਦਾ। ਜਸਵੀਰ ਸਿੰਘ ਨਾਂ ਸੀ, ਜਲੰਧਰ ਦਾ ਸੀ। ਜਰਨੈਲ ਸਿੰਘ ਦੀ ਗੱਲ ਕਰਨ ਲੱਗੇ? ਮੈਂ ਦੱਸਦਾ ਤੁਹਾਨੂੰ। ਉਹ ਆਪਣੀ ਫਿਰ ਜਰਨੈਲ ਸਿੰਘ ਦੀ ਗੱਲ ਸੁਣਾਉਂਦਾ ਸੀ, ਮੇਰੀ ਗੱਲ ਸੁਣ ਕੇ। ਕਹਿੰਦਾ ਸਰਦਾਰ ਜਰਨੈਲ ਸਿੰਘ ਦਾ ਪੁੱਤ ਸੀ ਕਰਨੈਲ ਸਿੰਘ, ਇੱਕੋ ਹੀ ਸੀ ਸ਼ਰਾਬੀ। ਬਾਪ ਚੌਧਰੀ ਜ਼ਮੀਨ ਵਾਲਾ, ਬੜਾ ਨੇਕ ਬੰਦਾ। ਅਤੇ ਕੋਲੇ ਉਹਦੇ ਉਮਰਦੀਨ ਦਾ ਘਰ ਸੀ ਮੁਸਲਮਾਨ ਦਾ। ਪਾਰਟੀ ਸੁਣਾਈ, ਭੱਜ ਗਿਆ, ਲੋਕ ਚਲੇ ਗਏ ਜਾਨਾਂ ਬਚਾ ਕੇ। ਉਹ ਕਹਿਣ ਲੱਗਿਆ, ਮੈਂ ਮੁਸਲਮਾਨ ਵਿੱਚ ਚੌਧਰੀ ਬਿਮਾਰ ਜਿਹਾ ਰਹਿਣਾ ਹੈ, ਇੱਕ ਧੀਆ ਇੱਕ ਪੋਤਾ। ਇਹ ਨਾ ਹੋਵੇ ਕਿਤੇ ਮੈਂ ਮਰ ਜਾਵਾਂ, ਘਰ ਵਾਲੀ ਅੱਗੇ ਹੈ ਨਹੀਂ, ਨਿਆਣੇ ਰੋਲ ਨਾ ਜਾਣ। ਉਹਨੇ ਕਿਹਾ ਜੱਟ ਦਾ ਕੌਲ ਆ, ਅੱਲਾ ਮੈਨੂੰ ਅਜ਼ਮਾਇਸ਼ 'ਚ ਨਾ ਪਵੇ, ਦੁਨੀਆ ਮੇਰੀ ਗੱਲ ਜਾਣੂਗੀ। ਮੈਂ ਕਿਹਾ ਅੱਛਾ ਜੀ। ਕਹਿੰਦਾ ਅਸੀਂ ਜਲੰਧਰ ਦੇ ਹਾਂ, ਇਹ ਅੰਮ੍ਰਿਤਸਰ ਦੀ ਗੱਲ ਆ। ਮੈਂ ਕਿਹਾ ਅੱਛਾ। ਕਹਿੰਦਾ ਮਰ ਗਿਆ ਬੁੜਾ, ਲੋਕਾਂ ਨੇ ਹੁਣ ਕਿਹਾ ਉਹਦੇ ਮੁੰਡੇ ਨੂੰ ਭਾਜਾ ਤੈਨੂੰ ਮਾਰ ਦੇਣ 'ਚ। ਉਹ ਨੱਸ ਕੇ ਆ ਗਿਆ, ਬਾਰਡਰ ਲੰਘ ਗਿਆ, ਕੁੜੀ ਇਕੱਲੀ ਰਹਿ ਗਈ। ਆਪਣੀਆਂ ਧੀਆਂ ਦੋਹਾਂ ਨੂੰ ਕਹਿੰਦਾ ਹੈ ਇਹਦੇ ਨਾਲ ਪੈਣਾ, ਕੁੜੀ ਨੂੰ ਹੱਥ ਨਾ ਲਾਵੇ। ਇਹ ਉਹ ਸਿੱਖ ਦੇ ਬਕੌਲ। ਕਹਿੰਦਾ ਇੱਕ ਦਿਨ ਕੁੜੀ ਨੂੰ ਸਿੱਖਾਂ ਦੇ ਕਹਿਣ 'ਤੇ ਸ਼ਰਾਬ ਪੀ ਕੇ ਚੱਕ ਕੇ ਬਾਹਰ ਨਿਕਲ ਲੱਗਿਆ। ਅੱਗੇ 2 ਕੁੜੀਆਂ ਆ ਗਈਆਂ, ਉਹਨਾਂ ਨੇ ਛਿੱਟ ਲਿਆ, ਉਹ ਛੜਾ ਲਈ। ਉਹ ਰੋਵੇ ਕੁੜੀ, ਬੁੱਬਾ ਮਾਰੇ। ਉਹ ਦੂਸਰੀ ਕਹਿੰਦੀ ਬਾਪੂ ਨਾ ਆ ਜਾਵੇ, ਸਾਡਾ ਇੱਕੋ ਹੀ ਭਰਾ। ਉਹ ਕਹਿੰਦਾ ਅੱਛਾ। ਉਹ ਅੱਲਾ ਦੀ ਕੁਦਰਤ, ਥੋੜ੍ਹੇ ਚਿਰ ਬਾਅਦ ਅੱਖਾਂ ਸਾਫ਼ ਕਰਦੀ ਤੋਂ ਬੁੜਾ ਆ ਗਿਆ, ਬਾਪ ਆ ਗਿਆ ਉਹਦਾ ਸਿੱਖ ਦਾ। ਕਹਿੰਦਾ ਧੀਏ ਅੱਜ ਤਾਂ ਸ਼ੱਕ ਆ ਕਿ ਬਾਪੂ ਯਾਦ ਆ ਗਿਆ। ਉਹ ਜੱਫੀ ਪਾ ਕੇ ਬੂਹ ਮਾਰ ਕੇ ਰੋਣ ਲੱਗ ਗਈ। ਇੱਜ਼ਤ ਸਭ ਤੋਂ ਪਿਆਰੀ ਚੀਜ਼ ਹੈ। ਕਹਿੰਦਾ ਸੱਚ ਦੱਸ ਦੇ ਧੀਏ ਕੀ ਹੋਇਆ।
ਉਹਨੇ ਕਿਹਾ ਇੱਕ ਗੱਲ ਸੁਣ ਲਾ, ਮਾफ़ ਕਰਨਾ ਵਾ। ਕਹਿੰਦਾ ਤੇਰੇ ਕਹਿਣ 'ਤੇ ਸਭ ਕੁਝ ਮਾफ़ ਕਰ ਦੂੰ। ਉਹਨੇ ਕਿਹਾ ਠੀਕ ਹੈ, ਉਹਨੇ ਮਾफ़ ਕਰਤਾ ਜੀ। ਉਹਨੇ ਇਹਨੂੰ ਮਾफ़ ਕਰ ਦਿੱਤਾ ਅਤੇ ਮੁੰਡੇ ਆਪਣੇ ਨੂੰ ਸੱਜ ਕੇ ਕਹਿੰਦਾ ਮੈਂ ਅੱਜ ਤੋਂ ਬਾਅਦ ਝੋਕ ਨਹੀਂ ਮਾਰਨੀ। ਮੇਰੇ ਬਾਪੂ ਨੇ ਮੈਨੂੰ ਮਾफ़ ਨਹੀਂ ਕਰਨਾ, ਮੈਂ ਵਚਨ ਦਿੱਤਾ ਹੈ ਉਸ ਮਰਦ ਨੂੰ, ਉਮਰਦੀਨ ਨੂੰ। ਕਹਿੰਦਾ ਵਕਤ ਗੁਜ਼ਰਦਾ ਗਿਆ, ਉਹ ਕਹਿੰਦਾ ਧੀਏ ਤੈਨੂੰ ਆਪੇ ਛੱਡ ਕੇ ਆਊਂ। ਬੈਠੀ ਸੀ ਘਰ, ਉਦਾਸ ਰਹਿੰਦੀ ਸੀ। ਇੱਕ ਦਿਨ ਉਹ ਆ ਕੇ ਫਿਰ ਪੈ ਗਿਆ। ਉਹ ਚੱਕਲੀ ਕੁੜੀ ਦੂਰੋਂ ਹੀ ਆਉਂਦੇ ਨੇ, ਰਫਲ ਭਰੀ, ਕਹਿੰਦਾ ਲਾ ਦਿਓ ਸੂਰਾ। ਉਹਨੇ ਲਾਈ ਨੇ ਫਾਇਰ ਕੀਤੇ, ਥਾਂ ਮਾਰਤਾ। ਕਹਿੰਦਾ ਤੈਨੂੰ ਕਿਹਾ ਸੀ ਮੈਨੂੰ ਮਰਬੇ ਨਹੀਂ ਚਾਹੀਦੇ, ਮੈਨੂੰ ਮਰਿਆ ਭਰਾ ਸਾਹਮਣੇ ਆ ਗਿਆ। ਬੜੀਆਂ ਕਹਿੰਦੇ ਜੱਫੀਆਂ ਪਾ ਕੁੜੀ ਨੂੰ ਰੋਇਆ, ਪਰਚਾ ਕਰਾ ਦਿੱਤਾ ਲੋਕਾਂ ਨੇ, ਹਾਜ਼ਰ ਹੋ ਗਿਆ। ਕੋਈ ਮਲਾਪ ਨਾ ਦਿਮਾਗ ਤੋਂ ਲਾਈ ਖੜੇ 2-4 ਦਿਨ ਦੀ। ਅੰਮ੍ਰਿਤਸਰ ਦਾ ਮਸ਼ਹੂਰ ਡਾਕੂ ਸੀ ਕੋਈ, ਉਹਨੂੰ ਕਹਿੰਦਾ ਇੰਨੀ ਜ਼ਮੀਨ ਆ ਜਿੰਨੀ ਕਹੇਗਾ ਨਾ ਪਹਿਲਾਂ ਲਵਾ ਲਾ, ਆਹ ਧੀ ਨੂੰ ਬਟਨ ਲਗਾ ਦੇ। ਉਹਨੇ ਸਾਰੀ ਦਾਸਤਾਨ ਸੁਣਿਆ ਕਿ ਮੈਂ ਨਹੀਂ ਪੈਸਾ ਲੈਣਾ। ਹਰਾਮ ਦੇ ਕੰਮਾਂ 'ਚ ਜ਼ਿੰਦਗੀ ਲੰਘਾਈ, ਕਿ ਧੀ ਨੂੰ ਭੈਣ ਬਣਾ ਕੇ ਲਗਾ ਦਿੰਦੇ ਆ। ਬਾਰਡਰ ਤੋਂ ਲੰਘਦੇ ਤੇ ਫੈਰ ਮਾਰਿਆ ਇੱਥੇ, ਪਾਕਿਸਤਾਨ ਦੀ ਪੁਲਿਸ ਨੇ ਡਿੱਗ ਪਿਆ, ਫੜ ਲਿਆ, ਵੱਜ ਕੇ ਸੱਟਾਂ ਲੱਗੀਆਂ। ਉਹਨਾਂ ਕਿਹਾ ਤੁਹਾਡੀ ਧੀ ਭੈਣ ਲਿਆਇਆ। ਇਹਨਾਂ ਬੜੀ ਹਮਦਰਦੀ ਕੀਤੀ, ਹਸਪਤਾਲ ਨੂੰ ਇਲਾਜ ਕਰਾਇਆ, ਕੁੜੀ ਨੂੰ ਵੀ ਸੱਟਾਂ ਤੋਂ ਆਰਾਮ ਆ ਗਿਆ। ਨਾ ਕੁੜੀ ਦੀ ਬਾਂਸੀ ਖੋਲੀ ਇੱਥੋਂ, ਪੈਸਿਆਂ ਦੀ ਭਰੀ। ਖਤ ਲਿਖਦਾ ਹੈ, ਕਹਿੰਦਾ ਧੀਏ ਬਚ ਗਿਆ ਤਾਂ ਖਤ ਪਾਉਂਦੀ ਰਹੀ, ਜ਼ਿੰਦਗੀ ਰਹੀ ਤੈਨੂੰ ਵਿਆਹੁਣ ਆਊਂਗਾ। ਉਹ ਚਲਾ ਗਿਆ। ਵਕਤ ਗੁਜ਼ਰਦਾ ਗਿਆ, ਅਖਬਾਰ 'ਚ ਕਢਾਉਂਦੀ ਰਹੀ ਦਾਰੁਲ ਅਮਾਨ 'ਚੋਂ। ਮੇਰਾ ਭਰਾ ਸੀ, ਇਸ ਪਿੰਡ ਦਾ ਸੀ। ਉਹ ਕੁਦਰਤੀ ਉਹਦੇ ਭਰਾ ਦੀ ਸ਼ਾਦੀ ਵਾਲੇ ਦਿਨ ਕਿਤੇ ਅਖਬਾਰ ਦੀ ਨਿਗਾਹ ਪੈ ਗਿਆ, ਉਹਦਾ ਫਿਰ ਕੁੜੀ ਨਾਲ ਮਿਲਾਪ ਹੋ ਗਿਆ। ਜਦੋਂ ਕਹਿੰਦੇ ਉਹ ਖਤ ਪਾਉਂਦੀ ਰਹੀ, ਉੱਧਰੋਂ ਵਿੱਚ ਸਿੱਖ ਬੁੜਾ ਹੋਇਆ ਆ ਕੇ ਉਸ ਬੰਦੇ ਰੱਬ ਦੇ ਨੇ ਇਹਨਾਂ ਦਾ ਵਿਆਹ ਕੀਤਾ। ਫਿਰ ਇਹਨਾਂ ਸਾਰਿਆਂ ਨੂੰ ਜਾ ਕੇ ਕੱਪੜੇ ਸਮਾ ਕੇ ਚੀਜ਼ ਦੇ ਕੇ ਗਿਆ, ਲਿਖ ਕੇ ਬਚਨ ਗਿਆ ਜਦੋਂ ਮੈਂ ਮਰ ਗਿਆ ਮੇਰੀ ਆਰਥੀ ਨੂੰ ਆਗਾ ਕੁੜੀ ਲਾਵੇ। ਅਸੀਂ ਰੋ ਪੈਂਦੇ ਸੀ, ਅੱਲਾ ਜਾਣਦਾ ਉਹਦੀਆਂ ਗੱਲਾਂ ਸਨ। ਐਸੇ ਹਮਦਰਦ ਲੋਕ ਸੀ। ਐਸਾ ਜ਼ੁਲਮ ਵੀ ਸੀ, ਅੱਲਾ ਮਾफ़ ਕਰੇ। ਜ਼ੁਲਮ ਵੀ ਦੱਸਾਂ, ਉੱਧਰੋਂ ਜਿਹੜਾ ਜ਼ੁਲਮ ਹੋਇਆ, ਮੌਲੀ ਸਮਸਾਮ ਰੂਮ ਕਹਿੰਦੇ ਨੇ ਕੱਕੀ ਕਲਿਆਲੇ ਦਾ ਸੀ ਪੁੱਤ। ਉਹ ਕਹਿੰਦੇ ਮੇਰੇ ਪਿੰਡ 'ਚ ਲੜਾਈ ਹੋਈ ਅਤੇ ਮੈਂ ਲੋਕਾਂ ਨੂੰ ਕਿਹਾ ਵੀ ਇਸ ਤਰ੍ਹਾਂ ਹਟਣਾ ਨਹੀਂ, ਪਿੱਛੇ ਡਰਨਾ ਨਹੀਂ। ਕਹਿੰਦਾ ਬੜੇ ਸ਼ਹੀਦ ਹੋਏ ਮੇਰੇ, ਉਹਦੇ ਆ ਗੁੱਟ 'ਤੇ ਤਲਵਾਰ ਲੱਗੀ ਤੇ ਐਂ ਹੋ ਗਿਆ। ਸਮਸਾਮ ਕਹਿੰਦੇ ਲੁੰਜੇ ਨੂੰ, ਬੜਾ ਸ਼ਾਇਰ ਹੋਇਆ। ਕੁੜੀਆਂ ਰਾਣਿਆਂ ਦੀਆਂ ਉਹਦੇ ਪਿੰਡ ਦੀਆਂ ਕੁੱਟ ਕੇ ਕੱਢ ਕੇ ਲਿਆਏ ਮੁਸਲਮਾਨ। ਉਹਦੇ 'ਚੋਂ 1-2 ਰਹਿ ਗਈਆਂ, ਆਪਣੀਆਂ ਸੀ, ਕਿਹਦੀਆਂ ਮਰਜ਼ੀ ਹੋਣਗੀਆਂ। ਕਹਿਣ ਲੱਗਿਆ ਅਸੀਂ ਆ ਗਿਆ ਤਾਂ ਕੁੜੀ ਨੇ ਕੋਈ ਬੰਦਾ ਮਿਲ ਗਿਆ, ਸਿੱਖਾਂ ਨੇ ਰੱਖ ਲਈਆਂ, ਖੂਨ ਨਾਲ ਲਿਖ ਕੇ ਇੱਕ ਰੋਕਾ ਭੇਜਿਆ ਕਿ ਫਲਾਣੇ ਦੀ ਧੀ ਆ, ਬਾਬੇ ਸਮਸਾਮ ਨੂੰ ਦੇ ਦੀ। ਇਹ ਮਸ਼ਹੂਰ ਸੀ, ਕਾਇਦੇ ਆਜ਼ਮ ਮੁਲਾਕਾਤ ਕਰਦੇ ਹੁੰਦੇ ਸੀ ਇਹਦੇ ਨਾਲ, ਕੋਈ ਪੜ੍ਹਿਆ ਲਿਖਿਆ ਬੰਦਾ ਸੀ। ਇਹਨੇ ਉਸ ਟਾਈਮ 'ਤੇ ਉਹਦੀ ਦਾਸਤਾਨ ਬਣਾ ਕੇ ਲਿਖੀ ਵੀ ਪਾਕਿਸਤਾਨ ਵਸਿੰਦੇ ਹੋ, ਮੇਰੀ ਸੁਣੋ ਸਲਾਮ ਦੁਆ, ਤੁਸੀਂ ਮੱਲ ਬੈਠੇ ਕਾਰਖਾਨਿਆਂ, ਕਿਸੇ ਲਈ ਜ਼ਮੀਨ ਅਲਾਟ ਕਰਾ। ਵੇ ਨੌਕਰਾਂ ਕਰ ਲਈ ਨੌਕਰੀ, ਜ਼ਿਮੀਂਦਾਰਾਂ ਬੀਜੀ ਕਣਕ ਕਪਾਹ। ਵੇ ਤੁਹਾਨੂੰ ਭੁੱਲ ਗਈ ਭੈਣ ਗਰੀਬਣੀ, ਜਿਹੜੀ ਸਿੱਖਾਂ ਨੇ ਲਈ ਚਰਾ। ਵੇ ਕਦੇ ਮਾਰ ਖਾਨਾ ਰਾਣ ਕੇ ਮੇਰੀ ਸਿੱਖਾਂ ਤੋਂ ਜਿੰਦ ਚੜਾ। ਵੇ ਵਰਕਾ ਇੱਕ ਕੁਰਾਨ ਦਾ ਜਿਹਦਾ ਹਾਦੀ ਵਰਗਾ ਰੰਗ, ਰੂੜੀ ਤੋਂ ਚੱਕ ਚੁੰਮਿਆ ਲਿਆ ਮਿੱਡੀਆਂ ਅੰਦਰ ਟੰਗ। ਵੇ ਮੈਂ 5 ਨਮਾਜ਼ਾਂ ਇਕੱਠੀਆਂ ਵੀਰਾ ਰਾਤੀ ਕਰਾਂ ਦਾ, ਮੈਨੂੰ ਕਹਿੰਦੇ ਹੋ ਜਾ ਸਿੱਖਣੀ ਤੂੰ ਗੁਰੂਆਂ ਦੀ ਚਰਨੀ ਆ। ਉਹ ਕਦੇ ਮਾਰ ਖਾਨਾ ਰਾਣ ਕੇ ਮੇਰੀ ਸਿੱਖਾਂ ਤੋਂ ਜਿੰਦ ਚੜਾ। ਵੇ ਵੱਡੇ ਮੇਰੇ ਵੀਰ ਨੂੰ ਸਿੱਖਾਂ ਦਿੱਤੀ ਤੇਗ ਚਲਾ, ਤੌਣ ਧੜ ਤੋਂ ਲੱਠ ਗਈ ਡਿੱਗਿਆ ਵੱਟ ਮਰੋੜੇ ਖਾ। ਵੇ ਮੈਂ ਅੱਖੀਂ ਡਿੱਠਾ ਤੜਫਦਾ ਵੀਰਾ ਸੁੱਕ ਗਿਆ ਮੇਰਾ ਸਾਹ, ਮੈਨੂੰ ਕਹਿੰਦੇ ਹੋ ਜਾ ਸਿੱਖਣੀ ਤੂੰ ਗੁਰੂਆਂ ਦੀ ਚਰਨੀ ਆ। ਮੈਂ ਦੁਹਾਈ ਦਿੱਤੀ ਰੱਬ ਦੀ ਮੈਥੋਂ ਕੁਫਰ ਨਾ ਜਰਿਆ ਜਾ। ਇਹ ਬਾਜਾਂ ਮਾਰ ਕੇ ਉਸ ਬੰਦੇ ਨੇ ਦੁਨੀਆ ਨੂੰ ਗੁੰਮਰਾਹ ਗਰਮ ਕੀਤਾ। ਬਾਬੇ ਕਾਇਦੇ ਆਜ਼ਮ ਨੇ ਪ੍ਰੈਸ ਕੀਤੀ, ਇੱਥੋਂ ਫੌਜ ਨਾਲ ਜਾ ਕੇ ਉਹਨਾਂ ਨੂੰ ਲੈ ਕੇ ਆਈ। ਕਿਤੇ ਹਮਦਰਦ ਵੀ ਸੀ, ਕਿਤੇ ਜ਼ਾਲਮ ਵੀ ਸੀ। ਸਿੱਖ ਬੜੇ ਅਹਿਦ ਦੇ ਪੱਕੇ ਬੜੇ ਕਹਿੰਦੇ ਸੀ। ਉਹ ਈਸਰ ਮੈਨੂੰ ਯਾਦ ਆ ਗਿਆ, ਈਸਿਆਲ ਵਾਲੇ ਈਸਰ ਸਿੰਘ ਵਾਲੇ ਸਾਡੇ ਗੁਆਂਢੀ, ਪਾਰਟੀਸ਼ਨ ਬਣ ਗਈ। ਉਹ ਗੱਲ ਯਾਦ ਆ ਗਈ ਉਹਨਾਂ ਨੂੰ।
ਕਿ ਅੱਜ ਹੰਬੜਾਂ ਨੂੰ ਅਲਟੀਮੇਟਮ ਹੋ ਗਿਆ ਸਾਡੇ ਪਿੰਡ ਨੂੰ ਬਈ ਮਾਰ ਕਤਲ ਕਰ ਦੇਣਾ। ਸਾਡਾ ਰਾਸ ਰਾਏ ਕੇ ਸੀ ਆ ਜਿਹੜੇ ਚੀਚਾ ਵਤਨ 'ਚ ਬੈਠੇ ਆ ਚੌਧਰੀ ਇਕਬਾਲ ਕੇ, ਇਹ ਜ਼ੈਲਦਾਰ, ਇਹਨਾਂ ਨੇ ਸਾਡੇ ਪਿੰਡ ਦੇ ਚੌਧਰੀ ਸੱਦੇ 2। ਆਓ ਤੁਹਾਨੂੰ ਰਫਲਾਂ ਤੇ ਤਲਵਾਰਾਂ ਲੈ ਕੇ ਦੇਈਏ। ਲੁਧਿਆਣਿਓਂ ਉੱਥੇ ਆ ਗਏ ਪੁਲਿਸ, ਉਹਦੇ ਕੋਲ ਰਾਜ ਸਾਹਿਬ ਕੋਲ ਬੈਠੀ, ਉਹਨੇ ਕਿਹਾ ਉਹ ਟੇਢੀਆਂ ਪੱਗਾਂ ਵਾਲਿਆਂ ਨੂੰ ਸੱਦ ਕੇ ਲਿਆਈ। ਉਹ ਲੈ ਗਿਆ, ਇਹਨਾਂ ਦੁਆਸਣਾ ਦੇ ਕੇ ਰਾਜ ਸਾਹਿਬ ਖੈਰ ਆ। ਉਹਨੇ ਕਿਹਾ ਤੁਸੀਂ ਕਿੱਥੇ ਆਏ ਹੋ? ਆਖਿਆ ਸਿੱਖ ਆਇਆ ਸਾਡੇ ਨਾਲ ਅਸਲਾ ਲੈ ਕੇ ਦੇਣ ਆਏ। ਕਹਿੰਦਾ ਬੈਠੋ। ਉਹਨੇ ਸਿੱਖ ਨੂੰ ਕਿਹਾ ਜਾ ਉੱਥੇ ਆਰਡਰ ਦੇ ਮੁਸਲਮਾਨ ਹੋਟਲ 'ਤੇ। ਉਹਨੇ ਰੋਟੀ ਪਾਣੀ ਖਾਇਆ, ਚਾਹ ਚੂ ਪਾਈ ਇਹਨਾਂ ਨੂੰ। ਆਖੇ ਖੈਰ ਆ। ਉਹਨੇ ਕਿਹਾ ਇੱਥੋਂ ਹੀ ਚਲੇ ਜਾਓ ਵਾਪਸ, ਮੈਂ ਤੁਹਾਡੇ ਪਿੰਡ ਪਹੁੰਚਣਾ ਸੀ ਹੁਣ 6 ਵਜੇ ਤੋਂ ਬਾਅਦ, ਦਿਨ 6 ਤੋਂ ਬਾਅਦ ਤੁਹਾਡਾ ਬੱਚਾ ਨਹੀਂ ਛੱਡਣਾ। ਸਿੱਖਾਂ ਨੇ ਉਦਾਲੇ ਦਾ ਇਕੱਠ ਹੈ ਕਿ ਇਹ ਸਾਡੀ ਮਾਂ ਨੂੰ ਖਾਂਦੇ ਸੀ, ਅੱਜ ਨਹੀਂ ਜਾਣਦੇ। ਨਿਕਲਦੇ ਸ਼ਾਮ ਨੂੰ ਚੌਧਰੀ ਜਾਂਦਾ, ਅੱਲਾ ਨੇ ਸਾਰੇ ਬਚਾ ਲਿਆ। ਉਹ ਹਮਦਰਦੀ ਜਿਹੜੇ ਸੀ ਉਹ ਲੋਡੂ ਵਾਲੇ ਕੈਂਪ 'ਚ ਆਉਂਦੇ ਹੁੰਦੇ ਸੀ। ਸਿੱਖ ਆਪਣੇ ਯਾਰਾਂ ਨੂੰ ਹਾਂ ਪੈਸੇ ਦਿੰਦੇ ਸੀ, ਕਈ ਚੀਜ਼ਾਂ ਵੀ ਤੁਹਾਨੂੰ ਖਾਣ, ਅਨਾਜ ਦਾਣਾ ਵੀ ਲੈ ਕੇ ਐਸੇ ਪਿਆਰ ਵਾਲੇ ਲੋਕ ਵੀ ਸੀ ਅਤੇ ਐਸੇ ਜ਼ੁਲਮ ਵਾਲੇ ਵੀ ਵਿੱਚ ਰਹੇ ਆ। ਇੱਕ ਕਾਬਲੇ 'ਚ ਸਾਡੇ ਬਜ਼ੁਰਗ ਦੱਸਦੇ ਸੀ 2 ਭਰਾ ਅੱਗੇ ਆ ਅਤੇ ਪਿੱਛੇ ਜਵਾਨ ਕੁੜੀ ਆ, ਤੀਸਰਾ ਉਦੋਂ ਪਿੱਛੇ ਆ। 2 ਮਰਾਠਿਆਂ ਨੇ ਕੁੜੀ ਨੂੰ ਹੱਥ ਪਾ ਲਿਆ। ਉਹ ਬੜੇ ਕਹਿੰਦੇ ਪਿੱਛੇ ਹਟ ਜਾ। ਭਾਈ ਇਸਮਾਈਲ ਬੜਾ ਭਰਾ ਮੈਨੂੰ ਉਹ ਜਵਾਨ ਸੀ ਹਿੰਦੁਸਤਾਨ 'ਚ, ਉਹ ਗੱਲਾਂ ਸੁਣਾਉਂਦਾ ਸੀ। ਕਹਿੰਦਾ ਉਹ ਕਹਿੰਦੇ ਨਾ ਜਾਈ ਓਏ। ਉਹ ਛੋਟੇ ਦੇ ਕੋਲ ਲਾਠੀ ਸੀ, ਐਨੂੰ ਇਹਨੇ ਐਂ ਜ਼ੋਰ ਦੇ ਕੇ ਛਾਲ ਮਾਰ ਕੇ ਉੱਤੇ ਆਹ ਮਾਰੀ ਸਿਰ 'ਚ ਉਹਦੇ ਡਾਂਗ, ਚੋਰ ਨਾ ਲੱਗੀ। ਉਹਦੇ ਸੱਟ ਲੱਗੀ, ਡਿੱਗ ਪਿਆ। ਤਲਵਾਰ ਸਿੱਟੀ ਉਹਨੇ ਤਲਵਾਰ ਚੱਕ ਲਈ, ਅਗਲਾ ਭੱਜ ਗਿਆ। ਕੁੜੀ ਨੂੰ ਬਚਾ ਕੇ ਲਿਆਇਆ। ਉਹ ਆਪਣੇ ਭਰਾਵਾਂ ਨੂੰ ਕਹਿੰਦਾ ਰੋ ਕੇ ਮਰ ਜਾਂਦੀ, ਉੱਥੇ ਪਤਾ ਨਹੀਂ ਕਿੱਥੇ ਆਉਂਦੀ। ਇੱਜ਼ਤ ਦੀ ਜ਼ਿੰਦਗੀ ਚੰਗੀ ਹੁੰਦੀ ਆ, ਇਹ ਜੀ ਅੱਲਾ ਜ਼ਿੰਦਗੀ ਨਾ ਦੇਵੇ, ਹਜ਼ਾਰ ਵਾਲੀ ਮੌਤ ਦੇ ਦੇਵੇ। ਐਸੇ ਵੀ ਦਾਸਤਾਨਾਂ ਹੋਈਆਂ। ਅਤੇ ਹੁਣ ਇੰਨੀਆਂ ਇਸ ਟਾਈਮ 'ਤੇ ਸਾਹਮਣੇ ਸਾਨੂੰ ਯਾਦ ਵੀ ਨਹੀਂ ਆਉਂਦੀਆਂ। ਉਹ ਅਖੀਰ ਤਾਂ ਕਹਿੰਦੇ ਹੁੰਦੇ ਸੀ ਯਾਦ ਲੱਗ ਦੇ ਜਗਰਾਵਾਂ ਦੀ ਰੋਸ਼ਨੀ ਦਿਖਾ ਦੇ। ਉਹ ਕਿਉਂਕਿ ਸਾਡੇ ਲੋਕ ਸੀਗੇ ਜਰਾ ਖੁੱਲ੍ਹੇ ਜਿਹੇ ਮਾਹੌਲ ਦੇ, ਕਦੇ ਜਗਰਾਵਾਂ, ਕਦੇ ਲੁਧਿਆਣਾ, ਕਦੇ ਛਪਾਰ, ਜਿੱਥੇ ਮੇਲੇ ਹੋਣੇ, ਮੇਲਿਆਂ ਦਾ ਦੌਰ ਹੁੰਦਾ ਸੀ। ਉਹ ਕਹਿੰਦੇ ਸੀ ਅੰਦਰ ਲਿਖੀਆਂ ਮਾਰ ਕੇ ਖੜਕਦੀਆਂ ਹੁੰਦੀਆਂ ਸੀ, ਖੂਨ ਖੂਨ। ਰੋਸ਼ਨੀ ਮੇਲਾ ਬੜਾ ਮਸ਼ਹੂਰ ਸੀ। ਹਾਂਜੀ, ਇਹ ਕਲਚਰ ਸੀ ਉੱਥੇ ਦਾ ਬਹੁਤ ਵੱਡਾ। ਹੁਣ ਸਿੱਖ ਕਹਿੰਦੇ ਖਤਮ ਹੋ ਗਿਆ, ਹੁਣ ਕਹਿੰਦੇ ਖਾੜਾ। ਬਾਬਾ ਜੀ ਹੁਣ ਲੋਕਾਂ ਕੋਲ ਟਾਈਮ ਵੀ ਨਹੀਂ ਇੰਨਾ ਹੈਗਾ। ਹੁਣ ਜਿਹੜੇ ਮੇਲੇ ਆਪਾਂ ਜਾ ਕੇ ਅੱਗੇ ਦੇਖਦੇ ਹੁੰਦੇ ਸੀਗੇ, ਉਹ ਹੁਣ ਮੇਲੇ ਸਾਨੂੰ ਦੇਖਣ ਨੂੰ YouTube ਤੋਂ ਹਰ ਸ਼ਾ ਮਿਲ ਜਾਂਦੀ ਹੈ। ਇੱਥੋਂ ਹੀ ਮਿਲਦੀ, ਨਾਲੇ ਉਹ ਜਾਣ ਦੀ ਲੋੜ ਹੀ ਨਹੀਂ। ਨਾਲੇ ਹੁਣ ਇਹਨਾਂ ਦੇ ਵੀ ਤਰੀਕੇ ਸਾਰੇ ਬਦਲ ਗਏ, ਉਹ ਤਰੱਕੀ ਕਰ ਗਿਆ ਨਾ ਮਾਸ਼ਰਾ। ਦੇਖੋ ਅੱਗੇ ਆਪਣੇ ਪਿੰਡਾਂ 'ਚ ਬਾਜ਼ੀਆਂ ਵਾਲੇ ਆਉਂਦੇ ਹੁੰਦੇ ਸੀ, ਬਾਜੀ ਲਾਉਣ ਆਉਂਦੇ ਹੁੰਦੇ ਸੀ, ਜਾਂ ਉਹ ਸਾਈਕਲ ਵਾਲੇ ਆਉਂਦੇ ਹੁੰਦੇ ਸੀ, ਕਿੰਨਾ ਕੁਛ ਹੁੰਦਾ ਸੀ। ਉਹ ਹੁਣ ਚੀਜ਼ਾਂ ਜਿਹੜੀਆਂ ਸਾਰੀਆਂ ਨਾ ਬੇਮੈਨੀ ਇਸ ਕਰਕੇ ਹੋ ਗਈਆਂ ਕਿ ਉਹ ਸਾਰੀਆਂ ਚੀਜ਼ਾਂ ਜਿਹੜੀਆਂ, ਬਲਕਿ ਉਹਦੇ ਨੂੰ ਵਧੀਆ ਚੀਜ਼ਾਂ ਸਰਕਸ ਤੱਕ ਤਾਂ ਆਪਾਂ ਦੇਖ ਲਈਦੀ ਆ YouTube 'ਤੇ। ਨਹੀਂ ਤਾਂ ਅੱਗੇ ਲੋਕ ਸਰਕਸ ਦੇਖਣ ਲਈ ਟਿਕਟਾਂ ਲੈਂਦੇ ਸੀ, ਅੱਧੀ ਰਾਤ ਤੱਕ ਮਤਲਬ ਟਾਈਮ ਨਾਲ, ਫਿਰ ਲੇਟ ਜਾ ਕੇ ਘਰ ਵਾਪਸ ਆਉਣਾ, ਸ਼ੋਅ ਜਦੋਂ ਮੁੱਕਣਾ। ਇਹ ਚੀਜ਼ਾਂ ਹੁਣ ਸਾਰੀਆਂ ਸਾਨੂੰ ਇੱਥੇ ਦੇਖਣ ਨੂੰ ਮਿਲ ਜਾਂਦੀਆਂ। ਮੈਂ ਜੀ ਇੱਕ ਗੱਲ ਤੁਹਾਨੂੰ ਸੁਣਾ ਕਿ ਸਿੱਖ ਨੇ ਸ਼ਾਦੀ ਕਰ ਲਈ ਸਰਦਾਰ ਮਲਕੀਤ ਸਿੰਘ ਨੇ ਜਰਮਨ 'ਚ। ਉਹ ਮੈਂ ਉਹਦੀ ਗਿਆ ਮੁਬਾਰਕੀ ਦਿੱਤੀ। ਮੇਰੇ ਨਾਲ ਤਲਕ ਰੱਖਦਾ ਸੀ, ਲੁਧਿਆਣੇ ਦਾ ਹੀ ਉਹ ਸੀ। ਉਹਨੇ ਕਹਿਣਾ ਵੀਰਾ ਮਿਲਦਾ ਰਿਹਾ ਕਰ, ਆਪਣੀ ਬੋਲੀ ਰੱਖਦੀ ਆ। ਮੈਂ ਚੰਗਾ। ਮੈਂ 5-6 ਸਾਰਿਆਂ ਗੱਪ ਸ਼ੱਪ ਲੱਗਦੀ ਰਹਿਣੀ ਸਾਰੀ। ਉਹਦੇ ਹੋਇਆ ਬੱਚਾ। ਅਤੇ ਮੈਂ ਜਦੋਂ ਗਿਆ ਤਾਂ 3-4 ਦਿਨ ਦਾ, ਉਹਦੀ ਬੀਵੀ ਡਾਂਸ ਕਰੇ। ਮੈਨੂੰ ਕਹਿੰਦੀ ਆਈ ਕੈਨ ਡਾਂਸ ਈਜ਼ੀਲੀ, ਵਿਦ ਬੇਬੀ। ਉਹ ਮੈਂ ਕਿਹਾ ਬੇੜਾ ਕਰਕੇ ਭੱਜੀ ਫਿਰਦੀ ਆ। ਬਹਿ ਗਈ, ਮੇਰੇ ਨਾਲ ਦੁਆ ਸਾਂਭ ਲਿਆ, ਉਹਨੇ ਵੀ ਲਿਆ। ਮੈਂ 100 ਰੁਪਈਆ ਦਿੱਤਾ ਮੁੰਡੇ ਨੂੰ, 100 ਮਾਰ ਕੇ ਜਰਮਨ ਦਾ। ਕਹਿੰਦੀ ਮੈਨੂੰ ਨਹੀਂ ਦੇਣਾ। ਮੈਂ ਕਿਹਾ ਤੈਨੂੰ ਉਦੋਂ ਦਿੱਤਾ ਜਦੋਂ ਤੈਨੂੰ ਵਿਆਹ ਕੇ ਲਿਆਂਦਾ। ਹਾਂ, ਕਹਿੰਦੀ ਇਟ ਇਜ਼ ਯੂਅਰ ਕਲਚਰ। ਮੈਂ ਕਿਹਾ, ਕਹਿੰਦੀ ਮੈਨੂੰ ਇਹੀ ਚੀਜ਼ ਤੁਹਾਡੀ ਪਸੰਦ ਆ, ਤੁਸੀਂ ਆਉਂਦੇ। ਮੈਂ ਕਿਹਾ ਸਾਡਾ ਭਾਈ ਆ। ਮੈਂ 100 ਉਹਨੂੰ ਫੇਰ ਦੇ ਦਿੱਤਾ। ਮੈਂ ਕਿਹਾ ਤੂੰ ਵੀ ਲੈ ਲਾ। ਕਹਿੰਦੀ ਸਾਡੇ ਤਾਂ ਨਹੀਂ ਦਿੰਦੇ, ਮੈਂ ਤੁਸੀਂ ਮਰ ਜਾਓ ਪੈਸਾ ਦੇ ਦਿਓ, ਮਾਂ ਨੂੰ ਨਹੀਂ ਦਿੰਦੇ ਤੁਸੀਂ। ਇਹ ਸਾਡਾ ਹੀ ਕੰਮ, ਸਾਡੇ ਪੰਜਾਬੀਆਂ ਦਾ ਕਲਚਰ ਆ। ਉਹ ਸਰਦਾਰ ਨਾਲ ਬੜੀ ਪਿਆਰ ਸੀ, ਅੱਲਾ ਉਹਨੂੰ ਖੁਸ਼ ਕਰੋ ਰੱਖੇ। ਫਿਰ ਉਹਨੇ ਇੱਕ ਵਾਰੀ ਖਤ ਪਾਇਆ, ਚੰਡੀਗੜ੍ਹ ਚਲਾ ਗਿਆ ਸੀ। ਮੁੜ ਕੇ ਆਪਾਂ ਨਾਲ ਰਾਬਤਾ ਟੁੱਟ ਗਿਆ। ਬੜੇ ਪਿਆਰ ਕਰਦੇ ਸੀ ਜੀ, ਸਾਡੇ ਨਾਲ ਇੰਤਹਾਈ ਪਿਆਰ ਸਿੱਖਾਂ ਨੇ ਕੀਤਾ। ਉੱਥੇ ਭਰਾ ਸਮਝਦੇ ਸੀ। ਇਹ ਹੰਬੜਾਂ 'ਚ ਫਿਰ ਆਪਾਂ ਉੱਠ ਕੇ ਤੇ ਸਹੀ ਸਲਾਮਤ ਆ ਗਏ ਸੀ ਸਾਰੇ। ਹਾਂਜੀ ਬਿਲਕੁਲ ਸਹੀ ਸਲਾਮ। ਹਾਂਜੀ, ਅਸੀਂ ਆ ਗਏ ਇੱਥੇ ਕੈਂਪ ਦੇ ਵਿੱਚ ਕਸੂਰ। ਉਦੋਂ ਸਾਡਾ ਮਾਮਾ ਲਿਆ ਸਾਨੂੰ ਇੱਥੇ,
ਤੇ ਬਾਕੀ ਸਾਡਾ ਸਾਰਾ ਕੁਨਬਾ ਪੱਧਰੀ 156 ਗਾਬੇ 155 ਗਾਬੇ ਚਾਲਾਂ 351 ਕਲਿਆਣਦਾਸ ਤੇ ਇਸ ਤੋਂ ਬਾਅਦ ਬੂਰਾ। ਚੌਰੀ ਗੁਲਾਮ ਰਸੂਲ ਹੋਣੀ। ਹਾਂਜੀ ਆ ਚੌੜੀ ਗੁਲਾਮ ਸਾਡਾ ਭਤੀਜਾ ਭੱਠੇ ਵਾਲਾ। ਆ ਪੱਧਰੀ ਵਿੱਚ ਬੈਠੇ ਆ ਬਾਬੇ ਹਸਨ ਹੋਣੀ, ਹੈਲੋ ਹੋਣੀ। ਹਾਂ ਹਸਨ ਚਾਲਾਂ ਵਿੱਚ ਰਾਈ ਆ ਖੰਭੜਾਂ ਤੇ। ਨਹੀਂ ਗੁੱਜਰ ਵੀ ਬਹੁਤ ਆ, ਗੁੱਜਰ ਵੀ ਹੈਗੇ, ਰਾਈ ਵੀ ਹੈਗੇ। ਰਾਈ ਵੀ ਬਹੁਤ ਸਾਡੇ ਪਿੰਡ ਉੱਥੇ। ਤੇ ਇੱਕ ਪਿੰਡ ਨਹੀਂ ਗੁਜਰਨ ਵਾਲੇ ਅੱਜ ਵੀ ਆ, ਬਹੁਤ ਬੜਾ ਪਿੰਡ ਸੀ, ਗਿਣ ਨਹੀਂ ਹੁੰਦਾ। ਅੱਲਾਹ ਤਾਲਾ ਸਾਰਿਆਂ ਨੂੰ ਆਬਾਦ ਰੱਖੇ, ਖੁਸ਼ ਬਾਬਾ ਕਦੇ ਬਾਅਦ ਚ ਜਾਣਾ ਹੋਇਆ ਆਪਣੇ ਪਿੰਡ ਹੰਬੜਾਂ ਜਾ ਕੇ? ਨਹੀਂ ਜੀ ਸਾਡਾ ਤਾਂ ਜਾਇਜ਼ ਨਹੀਂ ਹੋਇਆ, ਕੋਸ਼ਿਸ਼ ਤਾਂ ਕਰਦੇ ਰਹੇ ਹਾਂ। ਇੱਕ ਮਾਹੌਲ ਹੀ ਇਸ ਤਰ੍ਹਾਂ ਦਾ ਨਹੀਂ ਰਿਹਾ। ਇੱਕ ਵਾਰੀ ਕੋਸ਼ਿਸ਼ ਕੀਤੀ ਮੁਸ਼ਰਫ ਦੇ ਦੌਰ 'ਚ, ਇੱਥੇ ਭਾਗ ਹੁੰਦਾ ਸੀ ਸਾਡਾ ਮਾਸੀ ਦਾ ਪੁੱਤ, ਮੈਂ ਕਿਹਾ ਚੱਲ ਯਾਰ ਮੈਂ ਵੀ ਚੱਲਦਾ। ਉਹ ਢਿੱਲਾ ਮੱਠਾ ਕਹਿੰਦਾ ਨਹੀਂ ਯਾਰ। ਦਰਅਸਲ ਹੁਣ ਜਾਣ ਵਾਲਾ ਵੀ ਉੱਥੇ ਕੋਈ ਨਹੀਂ। ਕੁੰਦਣ ਬਾਣੀਆਂ ਯਾਦ ਆਇਆ, ਫੰਬੜਾਂ ਤੋਂ ਉੱਠ ਕੇ ਮੁੱਲਾਂਪੁਰ ਚਲਾ ਗਿਆ। ਅਸੀਂ ਦੇਦੜ ਹਾਂ ਜੀ, ਗੁੱਜਰ ਦੇਦੜ ਯਾਦ ਆ ਗਿਆ। ਮੈਂ ਆਪ ਹੀ ਕੋਸ ਲਿਖਾਉਣਾ, ਆਪ ਹੀ ਭੁੱਲੀ ਫਿਰਦਾ। ਤੁਹਾਡੀ ਗੋਤ ਕੀ ਆ? ਦੇਦੜ। ਹਾਂਜੀ ਬਹੁਤ ਬੜੀ ਗੋਤ, ਸਾਡਾ ਪਿੰਡ ਹੀ ਤੇ ਨਾਲ ਖੈਰੇ ਉਹ ਵੀ ਦੇਦੜੀ ਸੀ। ਤੇ ਇਹਨੂੰ ਜਦੋਂ ਉਹ ਕਹਿੰਦਾ ਮੈਂ ਕੁੰਦਣ ਬਾਣੀਆਂ ਦੇ ਕੋਲੋਂ ਕੱਪੜਾ ਲੈ ਰਿਹਾ, ਉਹ ਕਹਿੰਦਾ ਅਸੀਂ 2-3 ਜਣੇ ਬੰਦੇ ਜਲਹਾ ਸੀ ਅਸਲਮ ਗੁਲਾਮਾਬਾਦ ਦਾ। ਉਹ ਕਹਿੰਦਾ ਲੈਲਪੁਰ ਤੁਸੀਂ ਰਹਿੰਦੇ ਆ? ਕਿ ਹਾਂ। ਕਹਿੰਦਾ ਯਾਰ ਇੱਕ ਜੀ ਦੇ ਤੇਲੀ ਦੇ ਸੂਟ ਲੈ ਲਾ। ਉਹ ਸਾਡੇ ਪਿੰਡ ਦਾ ਪਿੱਛੋਂ ਸੀ। ਉਹਨੇ ਕੰਨ ਚੱਕੇ, ਕਹਿੰਦਾ ਜੀਲਾ ਤੇਲੀ ਅਸਮੈਲ ਦਾ ਪੁੱਤ? ਕਹਿੰਦਾ ਹਾਂ। ਇਹ ਏਡਾ ਸੀ ਜਦੋਂ ਆਇਆ ਇੱਧਰ। ਕਹਿੰਦਾ ਸਿੱਖ ਨੇ ਉੱਥੇ ਸਾਡੀ ਦਾਵਤ ਕੀਤੀ ਸਾਰਿਆਂ ਦੀ, ਬਾਣੀਆਂ ਨੇ ਕੁੰਦਣ ਨੇ ਸਾਰਿਆਂ ਨੂੰ ਕੱਪੜੇ ਦਿੱਤੇ ਮੁਫਤ। ਉਹਨੇ ਅਸਲਮ ਨੂੰ ਕੱਪੜੇ ਦਿੱਤੇ ਵੀ ਆਹ ਜੀਲੇ ਤੇਲੀ ਨੂੰ ਸੂਟ ਦੇ ਦੀ। ਅੱਜ ਜੀਲੇ ਨੂੰ ਮਰੇ ਨੂੰ 21 ਸਾਲ ਹੋ ਗਏ। ਉਹਨੇ ਕਿਹਾ ਸਾਰਾ ਛਜਰਾ ਦੱਸਦਾ ਨਾ, ਉੱਥੇ ਫਲਾਨਾ ਬੈਠਾ ਅੰਬੜਾਂ ਦਾ, ਉੱਥੇ ਫਲਾਨਾ। ਕਹਿੰਦਾ ਉਹਨੂੰ ਕਹਿਣਾ ਕੁੰਦਣ ਬਾਣੀਆਂ ਯਾਦ ਕਰਦਾ। ਜੀਲਾ ਉਹ ਸੂਟ ਚੁੰਮਦਾ ਹੁੰਦਾ ਸੀ। ਆ ਬਾਪੂ ਦੇ ਭਰਾ ਮੇਰੇ ਬਾਪ ਦੇ ਭਾਈ ਦੀ ਨਿਸ਼ਾਨੀ ਹੈ। ਨਾਲੇ ਕਹਿੰਦਾ ਸਾਨੂੰ ਮੁਫਤ ਕੱਪੜੇ ਦਿੱਤੇ, ਨਾਲੇ ਰਾਤ ਰੱਖਿਆ। ਅਗਲੇ ਦਿਨ ਕਹਿੰਦਾ ਚੜਾਇਆ। ਮੈਂ ਕਹਿੰਦਾ ਨਹੀਂ ਅਸੀਂ ਹੋਰ ਪਿੰਡ ਜਾਣਾ। ਉਹਦੇ ਨਾਨਕੇ ਆ ਉੱਥੇ ਸੰਗਰੂਰ 'ਚ। ਇਹ ਮੈਂ ਉਹਦੇ ਕੋਲ ਗਿਆ, ਮੈਨੂੰ ਉਹਨੇ ਦੱਸਿਆ। ਕਹਿੰਦਾ ਦੇਖ ਲੈ ਹੁਣ ਮੈਂ ਜਾਂਦਾ। ਉਹ ਮਰ ਗਿਆ ਬੁੜਾ, ਸੁਰਗਾਂ ਨੂੰ ਚਲਾ ਗਿਆ। ਪਿੱਛੇ ਕਹਿੰਦਾ ਕੋਈ ਜਾਣ ਵਾਲਾ ਨਾ ਪੁੱਛਣ ਵਾਲਾ। ਹੁਣ ਆਹ ਚੀਜ਼ ਦੀ ਆ ਗਈ ਆ, ਵਾਕਫੀਅਤ ਨਾਲ ਲਿੰਕ ਨਾਲ ਸਾਰਾ ਜਾ ਕੰਮ ਹੁੰਦੇ ਆ। ਆਹ ਚੀਜ਼ ਆ ਮੈਨੂੰ ਤਾਂ ਆਪ ਸ਼ੌਕ ਰਹਿੰਦਾ ਸੀ ਕਿ ਉਹਦੇ ਲਈ ਅੱਛੀ ਬਾਤ ਲੱਭੇ, ਕਿ ਬੰਦਾ ਯਾਦ ਕਰੇ ਸਾਡੇ ਦੇਸ਼ 'ਚ ਕੀ ਹੁੰਦਾ ਸੀ। ਸਾਡੇ ਬਜ਼ੁਰਗ ਕਹਿੰਦੇ ਅਸੀਂ 10-10 20 ਇੱਦਾਂ ਬੈਠੇ ਹੋਣਾ, ਓਕੇ ਰੱਖੇ ਹੋਣੇ, ਕਈ ਰੌਣਕਾਂ ਲੱਗੀਆਂ ਹੋਣੀਆਂ। ਕੰਮ ਹੁੰਦਾ ਨਹੀਂ ਸੀ, ਸਾਰਾ ਮਾਲ ਹੀ ਚਾਰਨਾ ਹੁੰਦਾ ਸੀ। ਨਾ ਪੜ੍ਹਨ ਜਾਂਦੇ ਸੀ ਸਾਡੇ ਲੋਕ। ਤੁਹਾਡੇ ਕਿਸਾਨੇ ਪੜ੍ਹੇ ਆ, ਹੁਸ਼ਿਆਰਪੁਰ ਦਾ ਗੁੱਜਰ ਪੜ੍ਹਿਆ ਜਾਂ ਜਲੰਧਰ ਦਾ। ਸਾਡੇ ਵੱਲ ਤਾਂ ਅੱਲਾ ਰਹਿਮ ਕੇ ਖਾਮਜਾ ਪੜ੍ਹਿਆ ਸੀ ਤੁਹਾਡਾ ਗੋਜਿਆ। ਇਹੀ ਹੋਰ ਤਾਂ ਕੋਈ ਸਾਨੂੰ। ਇਹ ਵੀ ਕਾਂਗਰਸੀ ਸੀਗਾ? ਕਾਂਗਰਸੀ ਨਾਲੇ ਊਂ ਹੀ ਫੇਲ ਹੋਇਆ ਸੀ, ਨਾ ਕਿਸੇ ਨੂੰ ਬੁਲਾਉਣਾ ਨਾ ਨੇੜੇ ਆਉਣਾ। ਬੰਦਾ ਕਿਸੇ ਲਈ ਕਰਕੇ ਮਰੇ। ਦੇਖੋ ਜੀ, ਉਹ ਕਹਿੰਦੇ ਪੜ੍ਹਾਈ ਅਗਰ ਇਨਸਾਨ ਦੇ ਅੰਦਰ ਆਉਂਦੀ ਨਾ, ਉਹਨੂੰ ਸ਼ੌਰ ਆਉਂਦਾ। ਅਗਰ ਉੱਪਰ ਲੰਘ ਜਾਂਦੀ ਫਿਰ ਉਹ ਦਿਮਾਗ ਖਰਾਬ ਹੀ ਕਰਦੀ ਹੈ। ਹਾਂਜੀ ਇਸੇ ਤੋਂ ਮਰਦੀ ਆ। ਆਹ 8 ਚੱਕ ਵਾਲਾ ਜੀਲਾ ਇੱਥੇ ਆ ਕੇ ਕੁਮਾਰਾਂ ਦੀ ਕੁੜੀ ਦੀ ਇੱਕ ਡੋਗਰ ਨੇ ਬਾਂਹ ਫੜ ਲਈ। ਇਹਨੂੰ ਦੱਸਿਆ ਆਪ ਭੱਜਿਆ। ਉਹ ਕਹਿੰਦਾ ਅਸੀਂ ਇਹਦੇ ਵਿੱਚ ਕੱਪੜੇ ਦੇ ਲਪੇਟ ਦਈਏ। ਕਹਿੰਦਾ ਤੁਸੀਂ ਮੁਸਲਮਾਨ ਆ ਕਿ ਸੂਰ ਆ? ਉਹ ਕਹਿੰਦਾ ਫੜਾ ਇਹਨੂੰ। ਉਹਨੇ ਮਾਰਿਆ ਭਗਾ ਕੇ। ਉਹਨੇ ਕਿਹਾ ਜੀ ਲੋਕ ਆਗ ਪਏ। ਉਹ ਅਸੀਂ ਛੱਡ ਦਿੱਤੀ ਕੁੜੀ। ਕਹਿੰਦੇ ਦੱਬ ਦਿਓ ਗੱਲ ਨੂੰ। ਇਹ ਅੰਡਰਗਰਾਊਂਡ ਗੱਲ ਹੋਈ ਸੀ। ਬਾਅਦ ਦੇ ਵਿੱਚ ਉਹਨਾਂ ਨੇ ਉਹਨੂੰ ਕਦੇ 'ਚ ਫਸਾ ਦਿੱਤਾ ਜੀਲੇ ਨੂੰ। ਉਹ ਅੱਲਾ ਨੇ ਛੁਡਾ ਦਿੱਤਾ। ਤੁਸੀਂ ਯਕੀਨ ਕਰੋ ਫਿਰ ਐਸੇ ਕਾਬੂ ਹੈ, ਗੋਡਣੀ ਲਾ ਕੇ ਜ਼ਮੀਨ 'ਤੇ ਇੱਦਾਂ ਉਹ ਤੋਂ ਮਾਫੀ ਮੰਗੀ। ਉਹ ਕਹਿੰਦਾ ਜਾਓ ਘਰ ਨੂੰ, ਮੈਂ ਤੁਹਾਨੂੰ ਮਾਫ ਕਰਦਾ। ਇੱਜ਼ਤ ਦਾ ਜਿਹੜਾ ਵਾਰਿਸ ਨਹੀਂ, ਉਹ ਇਨਸਾਨ ਨਹੀਂ। ਇੱਦਾਂ ਜ਼ਿੰਦਗੀ ਗੁਜ਼ਾਰ ਕੇ ਮਰਿਆ। ਇੱਕ ਰੀਬੂ ਦੇ ਨਾਲ ਭਰਾਬੰਦੀ ਜੀ ਸਾਰੀ ਜ਼ਿੰਦਗੀ ਨਿਗਾਹਤੀ। ਉਹ ਬੰਦੇ ਹੈ ਨਹੀਂ ਹੁਣ। ਹੁਣ ਦਾਲ ਆਉਂਦੀ, ਅਗਲਾ ਕਹਿੰਦਾ ਵੀ ਆਪਾਂ ਇਹਦੇ ਕੋਲ ਕੀ ਲੈਣ, ਰਗੜ ਲਓ ਪਰੇ ਭੱਜ ਜਾਓ। ਵਕਤੀ ਤੌਰ ਦੀ ਦੁਆ ਸਲਾਮ ਆ, ਜਿੰਨੀ ਦੇਰ ਕੋਈ ਬੰਦਾ ਤੁਹਾਨੂੰ ਫਾਇਦਾ ਦੇ ਸਕਦਾ। ਅਸੀਂ ਤਾਰੀਫ ਕਰਦੇ ਹਾਂ ਇੱਕ ਅੱਲਾ ਦੀ। ਇਹਦਾ ਚਾਚਾ ਲਹਿਰ 'ਚ ਉਤਾਰਿਆ, ਯਾਰ ਸੀ, ਮੇਰਾ ਭਰਾ ਸੀ। ਇੱਕ ਜੱਟ ਸੀ ਜੋਰਾਬਾਦ, ਅੱਜ ਤੱਕ ਉਹਨਾਂ ਨਾਲ ਆਉਣ ਜਾਣ। ਉਹ ਵੀ ਮਰ ਗਿਆ। ਅੱਲਾ ਦੀ ਰਹਿਮਤ ਨਾਲ ਖਾਲਸ ਪਿਆਰ ਮੁਹੱਬਤ ਵਾਲੀ ਜ਼ਿੰਦਗੀ ਸੀ। ਦੱਸਦੇ ਆ ਬਾਬਾ ਜੀ ਕਿ ਅਗਰ ਕੋਈ ਸਿੱਖ ਦੇ ਪੈਲੀ ਵਿੱਚੋਂ ਕੋਈ ਧੀ ਭੈਣ ਕੋਈ ਸਾਗ ਤੋੜਦੀ ਸੀ ਜਾਂ ਕੋਈ ਹੋਰ, ਤਾਂ ਰਾਹ ਬਦਲ ਕੇ ਲੰਘ ਜਾਂਦੇ ਸੀ ਵੀ ਕਿਤੇ ਮੈਨੂੰ ਦੇਖ ਕੇ ਨਾ ਇਹ ਆਪਣਾ ਜਿਹੜਾ ਕੰਮ ਸਾਗ ਲੈਣ ਆਈ ਕਿਤੇ ਛੱਡ ਨਾ ਦੇਵੇ। ਯਾਨੀ ਵੀ ਕਿਤੇ ਇੰਨਾ ਵੀ ਝਾਕਾ ਨਾ ਕਰ ਜਾਵੇ, ਇੰਨਾ ਖਿਆਲ ਕਰਦੇ ਹੁੰਦੇ ਸੀ। ਮੈਨੂੰ ਜੀ ਗੱਲ ਯਾਦ ਹੈਗੀ ਖੁਸ਼ੀਏ ਤੇਲੀ ਦੀ।
ਦਾਖਿਆਂ ਦਾ ਮੁੱਲਾ ਮੁੱਲਾਪੁਰ ਦਾਖੇ ਹਾਂਜੀ ਉਹ ਖੁਸ਼ੀਆ ਜਿਹੜਾ ਸੀ ਉਹਦੀ ਭਤੀਜੀ ਵਿਆਹੀ ਸੀ ਮੁੱਲਾ ਨੂੰ, ਸਾਡੇ ਪਿੰਡ ਦੇ ਮੁੱਲਾ ਬਸ਼ੀਰ ਨੂੰ, ਇੱਥੇ ਦੇ ਤੇਲੀ ਨੂੰ। ਉਹ ਸੀ ਬਦਮਾਸ਼ ਖੁਸ਼ੀਆ, ਬਹੁਤ ਤਗੜਾ। ਮੁੱਲਾ ਕਹਿੰਦਾ ਵੀ ਮੈਂ ਜੀ ਆਦਤ ਚੰਦਰੀ, ਮੈਂ ਆਪਣੇ ਘਰ ਵਾਲੀ ਤੋਂ ਆਨਾ ਖਰਚਾ ਤਾਂ ਮੈਂ ਲੜ ਪੈਣਾ। ਬਾਹਮਣ ਵਰਗਾ ਸੀ, ਕਹਿੰਦਾ ਥੋੜ੍ਹੋਂ ਲਿਆਉਣੀ ਤੇਲ ਵੇਚਣਾ ਕੱਢ ਕੇ। ਜਿੱਦਣ ਉਹ ਮਰੀ ਆ ਰੋ ਕੇ ਸਾਨੂੰ ਸੁਣਾਉਂਦਾ ਰਾਤ ਨੂੰ, ਕਹਿੰਦਾ ਉਹਨੂੰ ਕਿਸੇ ਜੱਟੀ ਨੇ ਦੱਸਿਆ ਜਾ ਕੇ ਬਈ ਚੌਧਰੀ ਖੁਸ਼ੀਆ ਆਖਿਆ ਹਾਂ ਤੇਰੀ ਭਤੀਜੀ ਕੁੱਟ ਮਾਰ ਦਿੱਤੀ ਆ ਉਹਨੇ ਬਾਹਮਣ ਜਿਹਾ ਨੇ। ਕਹਿੰਦਾ 5 ਸਿਰ ਦਾ ਖੂਨ ਦਾ ਉਹਦਾ ਆ ਗਿਆ। ਮੇਰੇ ਘਰ ਆਈ ਨੂੰ ਜੱਫੀ ਪਾਲੀ ਤੇ ਰੋਣ ਲੱਗ ਗਈ। ਉਹ ਕਹਿੰਦਾ ਸੱਚ ਲੱਗਦਾ ਕਿ ਦੁੱਖ ਆ ਕੋਈ? ਉਹ ਕਹਿੰਦਾ ਨਹੀਂ ਚਾਚਾ, ਕਸਮਾਂ ਲਈ ਜਾਵੇ, ਝੂਠ ਕਸਮਾਂ ਦੇਈ ਜਾਵੇ। ਮੈਨੂੰ ਮੁੱਲਾ ਨੇ ਹੱਥ ਨਹੀਂ ਲਿਆ। ਕਹਿੰਦਾ ਮੈਂ ਧਾਨ ਦੇ ਪਿੱਛੇ ਬੈਠਾ ਡਰਾਂ, ਯਾ ਅੱਲਾ ਜੇ ਇਹਨੇ ਕਹਿਤਾ ਮੈਨੂੰ ਮਾਰ ਦੇਣਾ ਨੇ। ਕਹਿੰਦੇ ਉਹ ਕਹਿੰਦੀ ਤੋਬਾ ਤਾ ਮੇਰੀ, ਐਵੇਂ ਝੂਠ ਬੋਲਿਆ ਕਿਸੇ ਨੇ। ਕਹਿੰਦਾ ਮੈਂ ਐਂ ਦੀ ਮੁੜ ਕੇ ਬਾਹਰ ਆਇਆ ਮਿਲਣ ਬਾਅਦ ਚਾਚੇ ਨੂੰ, ਉਹਨੇ ਜੱਫੀ ਪਾ ਲਈ। ਕਹਿੰਦਾ ਬਸ਼ੀਰ ਸੁਣ ਲੀਆਂ ਆਖਿਆ? ਕਹਿੰਦਾ ਜਾ। ਕਹਿੰਦਾ ਮੈਂ 5 ਰੁਪਈਏ ਉਹਨੇ ਦਿੱਤੇ ਆਪਦੀ ਭਤੀਜੀ ਨੂੰ। ਕਹਿੰਦਾ ਉਹ ਮੁੱਲਾ ਕੁੜੀਆਂ ਤੁਰੀਆਂ ਆਉਂਦੀਆਂ ਡੰਡੀ ਲੁਧਿਆਣੀਆਂ, ਇੱਕ ਬਦਮਾਸ਼ ਸੀ ਉਹਦਾ ਨਾਂ ਕੋਈ ਲਿਆ ਉਹਨੇ ਉਹਨਾਂ ਦੇ ਕੱਪੜੇ ਵੀ ਗੱਲੇ ਨੇ ਲਾ ਲਏ, ਟੂਮਾਂ ਧਾਰੀਆਂ। ਮੈਂ ਘੋੜੀ ਤੇ ਲੰਘਿਆ ਤੇ ਉਹ ਲੋਕਾਂ ਨੂੰ ਬਾਜਾਂ ਮਾਰਨ, ਤੇ ਮੈਂ ਸੁਣੀ ਗੱਲ ਵੀ ਔਰਤ ਦੀ ਆਵਾਜ਼ ਆ। ਮੈਂ ਕੋਲੇ ਗਿਆ, ਮੈਂ ਕੌਣ ਬੋਲਦਾ ਵੇ ਝਿੰਗੀ ਚੋਂ? ਉਹ ਕਹਿੰਦੀਆਂ ਚਾਚਾ ਸਾਡੇ ਨਾਲ ਐਂ ਹੋਈ ਖੁਸ਼ੀ ਦੇ ਨਿਆਣੇ ਮਰ ਜਾਣ, ਖੁਸ਼ੀ ਦੇ ਕੱਖ ਨਾ ਰਵੇ। ਆਖੇ ਕੀ ਹੋਇਆ ਭਾਈ? ਆਖੇ ਸਾਡੀਆਂ ਡੰਡੀਆਂ ਵੀ ਲਾਹ ਕੇ ਲੈ ਗਿਆ, ਸਾਡੇ ਕੱਪੜੇ ਵੀ। ਕਹਿੰਦਾ ਚਾਦਰ ਸਿੱਟੀ ਮੈਂ ਆ ਲੈ ਧੀਏ ਉੱਤੇ, ਕਿੱਧਰ ਨੂੰ ਗਿਆ ਆਖਿਆ ਨੂੰ? ਕਹਿੰਦਾ ਮੁੱਲਾ ਮੈਂ 2 ਕੋਹ ਤੇ ਢਾਲਿਆ, ਡਾਂਗਾਂ ਨਾਲ ਬੜਦਾ ਕੁੱਟ ਕੇ ਲਿਆ ਉੱਥੇ ਪਰਦੇ ਨਾਲ ਲਿਆ ਕੇ ਪਰਿਆ ਦੇ ਵਿੱਚ ਹਜਾਮਤ ਕਰਾਉਣ ਵਾਲਾ ਬੰਦਾ। ਮੇਰੀ ਧੀ ਨੂੰ ਹੱਸਣਾ ਲਾਈ। ਮੁੱਲਾ ਕਹਿੰਦਾ ਕਬਰ 'ਚ ਜਾਣ ਤੱਕ ਅਖੀਰ ਦਾਦਾ ਸੀ, ਮੈਂ ਨਹੀਂ ਉਹਨੂੰ ਕੁਛ ਕਿਹਾ। ਐਸੇ ਬੰਦੇ ਸਿਦਕਾਂ ਵਾਲੇ ਸੀ, ਪਿਆਰ ਮਾਰ। ਸਿੱਖ ਬੜਾ ਹਜ਼ਾਰ ਵਾਲਾ ਸਿੱਖ ਹੋਇਆ, ਦਾਸਤਾਨਾਂ ਬਣੀਆਂ, ਫਿਲਮਾਂ ਬਣੀਆਂ ਉਹਨਾਂ ਦੀਆਂ। ਅੱਛਾ ਜੀ, ਚੰਗਾ ਕੰਮ ਕਰਨ ਵਾਲਾ ਚੰਗਾ ਹੀ ਪਾਊਗਾ, ਮਾੜਾ ਕੰਮ ਕਰਨ ਵਾਲਾ ਆਪੇ ਮਰੇਗਾ। ਅੱਲਾਹ ਪਾਕ ਸਾਰਿਆਂ ਨੂੰ ਚੰਗੇ ਕਰਮ ਕਰਨ ਦੀ ਤੌਫੀਕ ਅਤਾ ਫਰਮਾਏ। ਅੱਲਾਹ ਉਹਨਾਂ ਭਾਈਆਂ ਨੂੰ ਵੀ ਆਬਾਦ ਰੱਖੇ, ਸਾਨੂੰ ਵੀ ਆਬਾਦ ਰੱਖੇ, ਅਮਨ ਨਾਲ ਰਹਿਣ ਦੀ ਤੌਫੀਕ ਅਤਾ ਫਰਮਾਏ। ਸਲਾਮ ਅਲੈਕੁਮ। ਬਾਬਾ ਜੀ ਹੁਣਾਂ ਦੀ ਗੱਲਬਾਤ ਤੁਸੀਂ ਸੁਣੀ ਹੈ, ਬਹੁਤ ਜ਼ਬਰਦਸਤ ਗੱਲਬਾਤ ਸੁਣਾਈ ਬਾਬਾ ਜੀ ਹੁਣਾਂ ਨੇ। ਔਰ ਸਿੱਖ ਭਾਈਚਾਰਾ, ਸਿੱਖ ਮੁਸਲਿਮ ਭਾਈਚਾਰੇ ਦੀਆਂ ਜਿਹੜੀਆਂ ਤੁਹਾਨੂੰ ਗੱਲਾਂ ਸੁਣਨ ਨੂੰ ਮਿਲੀਆਂ, ਇਹ ਅਸੀਂ ਚਾਹੁੰਦੇ ਹਾਂ ਕਿ ਹੁਣ ਵੀ ਸਾਡੇ ਦਰਮਿਆਨ, ਬਲਕਿ ਪੂਰੀ ਇਨਸਾਨੀਅਤ ਦੇ ਵਿੱਚ ਇਸੇ ਤਰ੍ਹਾਂ ਦਾ ਭਾਈਚਾਰਾ ਜਿਹੜਾ ਉਹ ਕਾਇਮ ਹੋਣਾ ਚਾਹੀਦਾ। ਇੱਕ ਦੂਸਰੇ ਦੀ ਇੱਜ਼ਤ ਦਾ ਖਿਆਲ ਹੋਣਾ ਚਾਹੀਦਾ, ਇੱਕ ਦੂਸਰੇ ਦੀ ਇੱਜ਼ਤ ਨੂੰ ਆਪਣੀ ਇੱਜ਼ਤ ਸਮਝਣਾ ਚਾਹੀਦਾ, ਔਰ ਗਮੀ ਖੁਸ਼ੀ ਸਾਂਝੀ ਹੋਣੀ ਚਾਹੀਦੀ ਹੈ ਜੀ। ਇਨਸ਼ਾਅੱਲਾ ਫਿਰ ਕਿਸੇ ਹੋਰ ਪ੍ਰੋਗਰਾਮ ਦੇ ਵਿੱਚ ਨਵੇਂ ਬਜ਼ੁਰਗ ਨਾਲ ਨਵੇਂ ਪਿੰਡ ਦੇ ਵਿੱਚ ਤੁਹਾਡੇ ਖਿਦਮਤ 'ਚ ਹਾਜ਼ਰ ਹੋਵਾਂਗੇ ਜੀ। ਰੱਬ ਰਾਖਾ।